ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ, ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਜਾਂ ਫਿਰ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਨੰਬਰ ਹੈ 408 272 5500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 16 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਕਿਸਾਨੀ ਤੋਂ, ਸ਼ੁਰੂਆਤ ਕਰੀਏ ਕਿਸਾਨ ਆਗੂਆਂ ਤੋਂ। ਕੇਂਦਰ ਤੇ ਕਿਸਾਨ ਆਗੂਆਂ ਦੇ ਵਿਚਾਲੇ ਸਹਿਮਤੀ ਵੀ ਬਣ ਸਕਦੀ ਹੈ ਜੀ। 18 ਨੂੰ ਕਹਿੰਦੇ ਮੋਹਰ ਲੱਗ ਸਕਦੀ ਹੈ। 18 ਤਾਂ ਸ਼ਾਇਦ ਜਿਹੜੀ ਮੀਟਿੰਗ ਹੁਣ ਐਤਵਾਰ ਨੂੰ 4 ਵਜੇ ਰੱਖੀ ਗਈ ਹੈ ਜੀ। ਪ੍ਰਵੀਨ ਜੀ, ਲਗਭਗ ਤੀਸਰੇ ਦੌਰ ਦੀ ਬੈਠਕ ਦੇ ਵਿੱਚ ਸਹਿਮਤੀ ਤਾਂ ਬਣ ਗਈ, ਬਸ ਬੈਠਕ ਬੇਨਤੀਜਾ ਰਹੀ। ਪਰ ਆਪਾਂ ਇਸ ਮਸਲੇ ਤੇ ਆਪਾਂ ਕੱਲ ਵੀ ਗੱਲ ਕਰ ਰਹੇ ਸੀ। ਜੀ ਜੀ ਜੀ। ਜਿਸ ਹਵਾਲੇ ਨਾਲ ਇਹ ਖਬਰ ਹੈ, ਇਹ ਬਹੁਤ ਅਹਿਮੀਅਤ ਰੱਖਦੀ ਹੈ ਕਿ ਜਿਹੜਾ ਕਿਸਾਨ ਅੰਦੋਲਨ ਇਸ ਮੌਕੇ ਪੰਜਾਬ ਦੇ ਬਰੂਹਾਂ ਤੇ ਹੈ, ਪੰਜਾਬ ਦੇ ਬਾਰਡਰਾਂ ਤੇ ਅਤੇ ਦਿੱਲੀ ਕੂਚ ਕਰਨ ਦੇ ਲਈ ਰਾਹ ਪਿਆ ਤੇ ਉਸ ਦੇ ਬਾਵਜੂਦ ਕੇਂਦਰ ਜਾਂ ਹਰਿਆਣੇ ਦੀਆਂ ਏਜੰਸੀਆਂ, ਪੁਲਿਸ ਤੰਤਰ ਰੋਕਣ ਚ ਲੱਗਿਆ। ਪਰ ਕਿਸਾਨ ਅਜੇ ਜਿਹੜਾ ਗੱਲਬਾਤ ਦਾ ਰਾਹ ਖੁੱਲ੍ਹਾ, ਉਹਦੇ ਕਾਰਨ ਆਰਾਮ ਨਾਲ ਇਸ ਮਸਲੇ ਨੂੰ ਬਾਚ ਰਹੇ ਨੇ, ਨਾ ਕਿ ਉਹ ਉਸ ਤਰ੍ਹਾਂ ਮਤਲਬ ਹਮਲਾਵਰ ਹੋ ਕੇ ਦਿੱਲੀ ਜਾਣ ਦੀ ਤਿਆਰੀ ਚ ਨੇ। ਉਹ ਕਹਿੰਦੇ ਕਿ ਅਸੀਂ ਪਹਿਲਾਂ ਇਹ ਗੱਲਬਾਤ ਦਾ ਰਾਹ ਦੇਖ ਰਹੇ ਹਾਂ, ਜੇਕਰ ਹੱਲ ਕੋਈ ਨਿਕਲਦਾ ਤਾਂ ਠੀਕ ਹੈ, ਫਿਰ ਅਸੀਂ ਮਸਲੇ ਦੇ ਹੱਲ ਹੀ ਹੋ ਜਾਣਾ ਨਾ। ਜੀ ਜੀ। ਸੋ ਇਸ ਪਹਿਲੂ ਤੇ ਤੀਸਰੇ ਦੌਰ ਦੀ ਬੈਠਕ ਦੇ ਵਿੱਚ ਪ੍ਰਵੀਨ ਜੀ, ਜੋ ਪਹਿਲੀਆਂ 2 ਦੌਰ ਦੀਆਂ ਬੈਠਕਾਂ ਹੋਈਆਂ, ਉਹਦੇ ਵਿੱਚ ਜਿਹੜੀਆਂ ਗੱਲਾਂ ਮੂੰਹਜ਼ਬਾਨੀ ਲੀਡਰ ਕਰਦੇ ਸੀਗੇ, ਕੇਂਦਰੀ ਮੰਤਰੀ ਕਰਦੇ ਸੀ, ਤੀਸਰੇ ਦੌਰ ਦੀ ਬੈਠਕ ਦੇ ਵਿੱਚ ਉਹ ਕਾਗਜ਼ ਤੇ ਉਹ ਰੂਪਰੇਖਾ ਉਲੀਕ ਕੇ ਲਿਆਏ ਥੋੜੀ ਜਿਹੀ। ਠੀਕ ਹੈ ਜੀ। ਉਹਦੇ ਵਿੱਚ ਖਾਸ ਗੱਲ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਫਿਰ ਤੀਸਰੀ ਬੈਠਕ 'ਚ ਸ਼ਾਮਲ ਸੀ। ਪਹਿਲੀ ਬੈਠਕ 'ਚ ਵੀ ਸ਼ਾਮਲ ਸੀ, ਤੀਸਰੀ ਬੈਠਕ ਵੀ ਸ਼ਾਮਲ ਸੀ। ਜੀ ਜੀ। ਤੁਸੀਂ ਇਹ ਅੰਦਾਜ਼ਾ ਲਾਓ ਕਿ ਇਸ ਮੌਕੇ ਪੰਜਾਬ ਸਰਕਾਰ ਲਈ ਵੀ ਅੰਦੋਲਨ ਕਿਵੇਂ ਸਿਰਦਰਦ ਬਣ ਗਿਆ ਕਿ ਬੈਠਕ 1:30 ਵਜੇ ਮੁੱਕਦੀ ਹੈ ਰਾਤ ਨੂੰ, ਤੇ 1:30 ਵਜੇ ਬੈਠਕ ਮੁੱਕਣ ਤੋਂ ਬਾਅਦ ਵੀ ਮੁੱਖ ਮੰਤਰੀ ਆਪਣੇ ਸਰਕਾਰੀ ਰਿਹਾਇਸ਼ ਤੇ 4 ਵਜੇ ਪਹੁੰਚਦੇ ਆ। ਉੱਥੋਂ 3.5 ਮਿੰਟ ਦਾ ਰਸਤਾ ਹੈ ਮੁੱਖ ਮੰਤਰੀ ਦੇ ਘਰ ਤੱਕ ਦਾ, ਜਿਵੇਂ ਹੂਟਰ ਮਾਰ ਕੇ ਗੱਡੀਆਂ ਇਹਨਾਂ ਦੀਆਂ ਜਾਂਦੀਆਂ ਨੇ। ਸੋ ਇਸ ਲਈ 1:30 ਵਜੇ ਤੋਂ ਲੈ ਕੇ ਮਤਲਬ 4 ਵਜੇ ਤੱਕ ਲਗਭਗ ਉਸੇ ਗੱਲ ਦੇ ਉੱਤੇ ਆਪਣੇ ਪੱਧਰ ਤੇ ਮੰਥਨ ਕਰਨਾ, ਰਾਬਤਾ ਕਰਦੇ ਰਹਿਣਾ, ਗੱਲਬਾਤ ਕਰਨਾ। ਇਹਦਾ ਮਤਲਬ ਸਰਕਾਰ ਵੀ ਇਸ ਮਸਲੇ ਦਾ ਹੱਲ ਚਾਹੁੰਦੀ ਹੋਣ, ਉਹਦੇ ਲਈ ਇਹ ਖੇਡ ਮੁਸੀਬਤ ਬਣ ਰਹੀ ਹੈ। ਕਿਉਂਕਿ ਕਦੇ ਲੱਗਦਾ ਸੀ ਕਿ ਉਹਨਾਂ ਨੂੰ ਵੀ ਲੱਗਦਾ ਸੀ ਕਿ ਇਹਦੇ ਨਾਲ ਸ਼ਾਇਦ ਕੁਝ ਚੱਲ ਰਿਹਾ ਤਾਂ ਪਤਾ ਨਹੀਂ ਅਸੀਂ ਵੀ ਹੀਰੋ ਬਣਨਾ ਜਾਂ ਕੁਝ ਹਾਸਲ ਕਰ ਲੈਣਾ ਰਾਜਨੀਤਿਕ ਤੌਰ ਤੇ ਪਰ ਇਹ ਸਾਰੇ ਵਿਚਾਲੇ ਉਹਨਾਂ ਨੂੰ ਲੱਗਿਆ ਕਿ ਨਹੀਂ, ਇਹ ਤਾਂ ਕਿਤੇ ਵੱਡਾ ਪਹਿਲੂ ਨਾ ਬਣ ਜਾਵੇ, ਇਸ ਲਈ ਹੁਣ ਉਹ ਵੀ ਨਿਬੇੜਨਾ ਚਾਹੁੰਦੇ ਨੇ। ਕੇਂਦਰ 2024 ਨੂੰ ਧਿਆਨ ਚ ਰੱਖ ਕੇ ਇਸ ਮਸਲੇ ਨੂੰ ਛੇਤੀ ਤਣ ਪੱਤਣ ਵੀ ਲਾਉਣਾ ਚਾਹੁੰਦਾ ਹੈ ਤੇ ਉਹ ਇਹਦੇ ਵਿੱਚੋਂ ਹੁਣ ਸਿਆਸੀ ਲਾਹਾ ਵੀ ਦੇਖਣ ਲੱਗਾ ਹੈ। ਪ੍ਰਵੀਨ ਜੀ, ਕੇਂਦਰ ਇਹ ਮਹਿਸੂਸ ਕਰਦਾ ਹੈ ਕਿ MSP ਦੀ ਮੰਗ ਸਮੁੱਚੇ ਦੇਸ਼ ਦੇ ਕਿਸਾਨਾਂ ਲਈ ਮੰਗ ਹੈ। ਕਰਜ਼ਾ ਮਾਫੀ ਦੀ ਮੰਗ ਦੇਸ਼ ਦੇ ਸਮੁੱਚੇ ਕਿਸਾਨਾਂ ਦੀ ਮੰਗ ਹੈ। ਜੀ ਜੀ। ਪ੍ਰਦੂਸ਼ਣ ਔਰ ਬਿਜਲੀ ਵਾਲੇ ਮਾਮਲੇ 'ਚ ਸਮੁੱਚੇ ਦੇਸ਼ ਦੇ ਕਿਸਾਨ ਫਸਦੇ ਨੇ। ਇਹਨਾਂ ਮਸਲਿਆਂ ਦਾ ਜੇਕਰ ਅਸੀਂ ਚੋਣਾਂ ਤੋਂ ਪਹਿਲਾਂ ਦਾਅਵਿਆਂ ਵਾਅਦਿਆਂ 'ਚ ਇਹ ਗਰੰਟੀ ਦਵਾ ਦਈਏ, ਭਰੋਸਾ ਦਵਾ ਦਈਏ, ਜਿਹੜੀ ਮੋਦੀ ਗਰੰਟੀ ਆ ਕਿ ਦੇਣਾ ਤਾਂ ਕੁਛ ਹੈ ਨਹੀਂ, ਗਰੰਟੀ ਉਹ ਦੇਣੀ ਹੈ। ਜੇਕਰ ਉਹ ਗਰੰਟੀ ਅਸੀਂ ਦੇ ਦਈਏ ਤਾਂ ਸ਼ਾਇਦ ਦੇਸ਼ ਭਰ ਦੇ ਕਿਸਾਨ ਦੀ ਵੋਟ ਸਾਡੇ ਖਾਤੇ 'ਚ ਪੈ ਜਾਵੇ। ਪੰਜਾਬ ਵਾਲੀ ਪਤਾ ਨਹੀਂ ਪੈਣੀ ਹੈ ਜਾਂ ਨਹੀਂ ਪੈਣੀ। ਹਾਂ, ਲੜਨ ਨੂੰ, ਮਰਨ ਨੂੰ, ਸੰਘਰਸ਼ ਕਰਨ ਨੂੰ ਪੰਜਾਬ ਦਾ ਕਿਸਾਨ ਹੈਗਾ। ਸੋ ਇਸ ਲਈ ਬੀਜੇਪੀ ਇਹਦੇ ਵਿੱਚੋਂ ਇਹ ਵੀ ਦੇਖਦੀ ਆ। ਜੀ ਜੀ। ਸੋ ਇਸ ਲਈ ਜਦੋਂ ਤੀਸਰੇ ਦੌਰ ਦੀ ਬੈਠਕ ਹੋਈ ਤਾਂ ਉਹਦੇ ਵਿੱਚੋਂ ਕੁਝ ਲਿਖਤੀ ਖਰੜਾ ਲੈ ਕੇ ਆਏ ਕਿ ਅਸੀਂ ਜੀ ਜਿਹੜਾ ਬਿੱਲ ਬਿਜਲੀ ਵਾਲਾ ਲਿਆ ਰਹੇ ਹਾਂ, ਜਿਹੜਾ ਬਿੱਲ ਅਸੀਂ ਪ੍ਰਦੂਸ਼ਣ ਵਾਲਾ ਲਿਆ ਰਹੇ ਹਾਂ, ਜਿਹਦੇ ਪਰਾਲੀ ਦੇ ਹਵਾਲੇ ਨਾਲ ਵੀ ਉਹਦੇ ਵਿੱਚ ਹੈ ਕਿ ਇਹਦੇ ਵਿੱਚ ਅਸੀਂ ਕਿਸਾਨਾਂ ਨੂੰ ਤੇ ਮਤਲਬ ਕਿਸਾਨਾਂ ਨੂੰ ਕਿਵੇਂ ਬਾਹਰ ਰੱਖਾਂਗੇ ਦੋ ਬਿੱਲਾਂ ਚੋਂ, ਇਹ ਅਸੀਂ ਕਹਿੰਦੇ ਤੈਅ ਕਰਦਾ ਜੀ। ਤੁਹਾਡੇ ਧਿਆਨ ਚੋਂ ਨਾ 3 ਖੇਤੀ ਕਾਨੂੰਨ ਵਾਲੇ ਮਾਮਲਿਆਂ 'ਚ ਵੀ 3 ਖੇਤੀ ਕਾਨੂੰਨਾਂ ਤੇ ਜੇ ਸਹਿਮਤੀ ਨਹੀਂ ਬਣੀ ਸੀ। ਹਾਂਜੀ ਹਾਂਜੀ, ਬਿਲਕੁਲ। ਬਿਜਲੀ ਔਰ ਪਰਾਲੀ ਵਾਲੇ ਮਸਲੇ ਤੇ ਸਹਿਮਤੀ ਬਣ ਗਈ ਸੀ ਕਿ ਠੀਕ ਹੈ ਕਿ ਬਿੱਲ ਨਹੀਂ ਆਉਣਗੇ, ਇਹ ਚੋਂ ਕਿਸਾਨ ਬਾਹਰ ਹੋਣਗੇ, ਪਰ ਉਹਦੇ ਬਾਵਜੂਦ ਬਿੱਲ ਆਏ।
ਆਏ ਬਿਲਕੁਲ। ਪਰ ਉਹਨਾਂ 'ਚ ਕਿਸਾਨ ਬਾਹਰ ਨਹੀਂ ਰੱਖੇ। ਹੂੰ। ਸੋ ਹੁਣ ਇਹ ਫੇਰ ਉਸੇ ਗੱਲ ਤੇ ਆ ਗਏ। ਜੀ। ਸੋ ਮਤਲਬ ਗੱਲ ਤਾਂ ਉੱਥੇ ਦੀ ਉੱਥੇ ਹੀ ਖੜੀ ਆ ਹਲੇ। ਅੱਗੇ ਤਾਂ ਤੁਰੇ ਹੀ ਨਹੀਂ। ਕਹਿੰਦੇ ਠੀਕ ਹੈ ਜੀ। ਹੂੰ। ਫਿਰ ਇਹ ਤੋਂ ਬਾਅਦ ਆਈ ਗੱਲ ਕਰਜ਼ੇ ਦੀ। ਜੀ। ਉਹਨਾਂ ਨੇ ਫਿਰ ਕਹਿੰਦੇ ਮੂੰਹ ਜ਼ਬਾਨੀ ਇਹ ਵੀ ਦੱਸਿਆ ਕਿ ਹਾਂ ਅਸੀਂ ਆਹ ਕਰਜ਼ੇ ਵਾਲਾ ਪੁਆਇੰਟ ਲਿਖ ਕੇ ਲਿਆਏ ਆ। ਇਹਦੇ ਵਿੱਚ ਸਾਡੀ ਇਹ ਤਜਵੀਜ਼ ਹੈਗੀ ਹੈ ਕਿ ਏਦਾਂ ਆਹ ਕਰਜ਼ਾ ਮਾਫ ਹੋ ਜੂ, ਏਦਾਂ ਹੋ ਜੂ, ਏਦਾਂ ਅਸੀਂ ਇਹ ਕਰ ਦਾਂਗੇ, ਇਹ ਸਾਰਾ ਹੱਲ ਅਸੀਂ ਮੂੰਹ ਜ਼ਬਾਨੀ ਦੱਸਿਆ ਉਹਨਾਂ ਨੇ ਕਿ ਪੁਆਇੰਟ ਲਿਖਿਆ ਹੋਇਆ ਕਰਜ਼ੇ ਵਾਲਾ, ਪਰ ਸਾਡੀ ਆਹ ਤਜਵੀਜ਼ ਆ। ਫਿਰ ਗੱਲ ਆ ਕੇ ਫਿਰ MSP ਤੇ ਅੜੀ ਜੀ। ਜਦੋਂ MSP ਤੇ ਅੜੀ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਤਾਂ ਮਿਲਦੀ ਆ 2 ਫਸਲਾਂ ਤੇ, ਉਹ ਕਹਿੰਦੇ ਜੀ ਕਿ ਪਰ ਬਾਕੀ ਫਸਲਾਂ ਤੇ ਕਿਉਂ ਨਹੀਂ ਮਿਲਦੀ ਜਿਹੜੀ ਤੁਸੀਂ ਐਲਾਨ ਦਿਓ। ਸੋ 23 ਫਸਲਾਂ ਤੇ ਕਾਨੂੰਨੀ ਤੌਰ ਤੇ ਖਰੀਦ ਦੀ ਗਰੰਟੀ ਮਿਲੇ ਤੇ ਉਹਦੇ ਨਾਲ ਪੰਜਾਬ ਦੀ ਆਬੋ ਹਵਾ ਵੀ ਬਚਦੀ ਆ ਤੇ ਦੇਸ਼ ਦੇ ਸਮੁੱਚੇ ਕਿਸਾਨਾਂ ਨੂੰ ਵੀ ਫਾਇਦਾ ਹੁੰਦਾ। ਇਸ ਦੀ ਕੋਈ ਖਰੜਾ ਬਣਾਓ। ਸੋ ਇਸ ਪਹਿਲੂ ਦੇ ਉੱਤੇ ਜਦੋਂ ਪੇਚ ਫਸਿਆ ਰਿਹਾ ਤੇ ਕਾਫੀ ਲੰਬੀ ਗੱਲ ਚੱਲੀ ਤੇ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਕਮੇਟੀ ਬਣਾ ਦਿੰਨੇ ਆ। ਕਮੇਟੀ ਬਣਾ ਕੇ ਉਹਦੇ ਵਿੱਚ ਸਿੱਧੇ ਸਰਕਾਰੀ ਨੁਮਾਇੰਦੇ ਤੇ ਤੁਹਾਡੇ ਨੁਮਾਇੰਦੇ ਪਾ ਲੈਂਦੇ ਆ। ਜੀ ਜੀ। ਉਹਦੀ ਸਮਾਂ ਹੱਦ ਤੈਅ ਕਰ ਲੈਂਦੇ ਆ। ਠੀਕ ਹੈ। ਇਹ ਕਹਿੰਦੇ ਕਮੇਟੀ ਤਾਂ ਦਿੱਲੀ ਵੀ ਬਣੀ ਸੀ। ਉਹ ਕਮੇਟੀ ਦਾ ਕੀ ਬਣਿਆ? ਉਸ ਕਮੇਟੀ ਦੇ ਵਿੱਚ ਤੁਸੀਂ ਆਪਣੇ ਬੰਦੇ ਤਾਂ ਪਾ ਲਏ, ਜਦੋਂ ਕਿਸਾਨਾਂ ਨੇ ਨਾ ਕਰਤੀ ਕਿ ਇਹ ਸਹੀ ਬੰਦੇ ਨਹੀਂ, ਅਸੀਂ ਵਿੱਚ ਐਂਟਰ ਨਹੀਂ ਕਰਨਾ, ਤੁਸੀਂ ਉਹਨੂੰ ਸੋਧਣ ਲਈ, ਉਹਨੂੰ ਦੁਰਸਤ ਕਰਨ ਲਈ ਕੀ ਪਹਿਲਕਦਮੀ ਕੀਤੀ? ਤੇ ਸਰਕਾਰ ਕਹਿੰਦੀ ਕਿ ਹੁਣ ਅਸੀਂ ਸਮਾਂ ਫਰੇਮ ਕਰ ਰਹੇ ਹਾਂ ਜੀ ਜੀ ਕਿ ਇੰਨੀ ਦੇਰ ਦੇ ਵਿੱਚ ਇਹ ਕਮੇਟੀ ਆਪਣੀ ਰਿਪੋਰਟ ਦਊਗੀ, ਉਹਨੂੰ ਆਪਾਂ ਇੰਪਲੀਮੈਂਟ ਕਰਾਂਗੇ। ਉਹ MSP ਲੈ ਕੇ ਕਿ ਉਹਦੀ ਕੀ ਸੰਭਾਵਨਾ ਹੈ, ਕਿੱਥੇ ਕਿੱਥੇ ਮਿਲ ਸਕਦੀ ਹੈ, ਕਿਵੇਂ ਮਿਲ ਸਕਦੀ ਹੈ। ਸੋ ਇਸ ਮਸਲੇ ਤੇ ਲਗਭਗ ਪ੍ਰਵੀਨ ਜੀ ਉਦਣ ਸਹਿਮਤੀ ਬਣੀ। ਠੀਕ ਹੈ ਜੀ। ਔਰ ਇਸ ਦੇ ਉੱਤੇ ਕਿਸਾਨ ਜਥੇਬੰਦੀਆਂ ਵੀ ਕੇਂਦਰ ਦੇ ਇਸ ਜਿਹੜਾ ਉਹਨਾਂ ਵੱਲੋਂ ਰੱਖੀ ਗਈ ਤਜਵੀਜ਼ ਸੀ ਉਹਦੇ ਪਰ ਸਹਿਮਤ ਨਜ਼ਰ ਆਏ। ਪਰ ਉਹ ਕਹਿੰਦੇ ਕਿ ਤੁਹਾਡੀਆਂ ਗੱਲਾਂ ਤੇ ਭਰੋਸਾ ਕਿਵੇਂ ਕਰੀਏ, ਤੁਸੀਂ ਤਾਂ ਪਿਛਲੀ ਵਾਰ ਚਿੱਠੀਆਂ ਦੇ ਕੇ ਵੀ ਬਦਲ ਗਏ। ਬਿਲਕੁਲ। ਸੋ ਜਿਵੇਂ ਉਹ ਕਹਿੰਦੇ 3 ਖੇਤੀ ਕਾਨੂੰਨ ਤੁਸੀਂ ਐਲਾਨ ਕਰਤਾ ਕਿ ਵਾਪਸ ਕਰਤੇ ਆ, ਪਰ ਸਾਨੂੰ ਭਰੋਸਾ ਨਹੀਂ ਜਦ ਤੱਕ ਤੁਸੀਂ ਸੰਸਦ 'ਚ ਨਹੀਂ ਲਿਆਏ, ਅਸੀਂ ਨਹੀਂ ਮੁੜੇ। ਉਸੇ ਤਰ੍ਹਾਂ ਇਹਦੀ ਗਰੰਟੀ ਕੀ ਹੋਊਗੀ? ਆਉਣਾ ਨਹੀਂ ਕੀ ਕੈਬਨਿਟ ਦੀ ਬੈਠਕ ਕਰਕੇ ਤੁਸੀਂ ਕੁਝ ਕਰੋਗੇ ਜੀ? ਕੀ ਤੁਸੀਂ ਚੋਣ ਐਲਾਨਨਾਮੇ ਸ਼ਾਮਲ ਕਰੋਗੇ? ਕਿਵੇਂ ਕਰੋਗੇ? ਅਸੀਂ ਕਹਿੰਦੇ ਕਿ ਪਾਰਟੀ ਪੱਧਰ ਤੇ ਨਹੀਂ ਗੱਲ ਕਰ ਰਹੇ ਸੀ, ਸਰਕਾਰ ਦੇ ਪੱਧਰ ਤੇ ਗੱਲ ਕਰ ਰਹੇ, ਉਹਦਾ ਜਵਾਬ ਦਿਓ। ਸੋ ਇਸ ਲਈ ਸਾਰੇ ਪਹਿਲੂ ਤੇ ਜੋ ਮੈਨੂੰ ਜਾਣਕਾਰੀ ਮਿਲੀ ਆ ਹੁਣ, ਇਹ ਤਜਵੀਜ਼ ਬਣੀ ਹੈ ਕਿ ਕੇਂਦਰੀ ਮੰਤਰੀ 18 ਤਰੀਕ ਨੂੰ ਕੱਲੀ ਗੱਲ ਦਾ ਵੱਖਰਾ ਖਰੜਾ ਬਣਾ ਕੇ ਲਿਆਉਣਗੇ। ਠੀਕ ਹੈ। ਔਰ ਲਿਖਤੀ ਗਰੰਟੀ ਦੇ ਕੇ ਜਾਣਗੇ। ਉਸ ਤੋਂ ਬਾਅਦ ਕਿਸਾਨ ਕਹਿੰਦੇ ਉਹਦੇ ਪਰ ਸਹਿਮਤ ਹੋਣਗੇ ਜੀ। ਸੋ ਉਹਨਾਂ ਦੀਆਂ ਗੱਲਾਂ ਦੀ ਸਹਿਮਤੀ ਤੋਂ ਬਾਅਦ ਉਹਦਾ ਲਿਖਤੀ ਰੂਪ ਜੇਕਰ ਸਾਹਮਣੇ ਆਊਗਾ, ਉਹ ਦਸਤਾਵੇਜੀ ਰੂਪ ਦੇ ਵਿੱਚ ਜਿਵੇਂ ਐਗਰੀਮੈਂਟ ਹੁੰਦਾ ਆਪਾਂ ਕਹਿ ਸਕਦੇ ਹਾਂ, ਉਸ ਤਰ੍ਹਾਂ ਦਾ ਕੋਈ ਹੋਊਗਾ ਤਾਂ ਕਹਿੰਦੇ ਫਿਰ ਉਹ ਭਰੋਸਾ। ਸੋ ਇਹ ਪੂਰੀ ਉਮੀਦ ਹੈ ਕਿ 18 ਤਰੀਕ ਦੀ ਬੈਠਕ ਇਸ ਮਸਲੇ ਤੇ ਸਿਰੇ ਚੜ ਸਕਦੀ ਹੈ ਜੀ। ਔਰ ਉਸ ਤੋਂ ਬਾਅਦ ਕਿਸਾਨ ਅੰਦੋਲਨ ਮਤਲਬ ਆਪਣਾ ਐਲਾਨ ਕਰ ਸਕਦਾ ਕਿ ਹਾਂ ਸਰਕਾਰ ਨੇ ਮੰਗਾਂ ਮੰਨ ਲਈਆਂ, ਇੰਨੀ ਦੇਰ ਦਾ ਇਹਨਾਂ ਨੂੰ ਸਮਾਂ ਹੈ ਤੇ ਅਸੀਂ ਸਮਾਂ ਦਿੰਨੇ ਆ। ਸੋ ਇਸ ਪਹਿਲੂ ਦੀ ਬਹੁਤ ਆਸ ਹੈ ਕਿ 18 ਤਰੀਕ ਨੂੰ ਦੇਸ਼ ਭਰ ਦੇ ਕਿਸਾਨਾਂ ਲਈ ਕੁਝ ਚੰਗਾ ਹੋ ਸਕਦਾ। ਬੇਸ਼ੱਕ ਉਹਦੇ ਵਿੱਚੋਂ ਭਾਜਪਾ ਆਪਣੀ ਰਾਜਨੀਤੀ ਲੱਭਦੀ ਹੋਵੇ, ਆਮ ਆਦਮੀ ਪਾਰਟੀ ਆਪਣੀ ਕੋਈ ਸਿਆਸਤ ਲੱਭਦੀ ਹੋਵੇ, ਕਾਂਗਰਸ ਆਪਣੀ ਸਿਆਸਤ ਲੱਭਦੀ ਫਿਰਦੀ ਹੈ, ਹਰਿਆਣੇ ਵਾਲਿਆਂ ਦੇ ਕੱਲ ਦਫ਼ਤਰ ਘੇਰਨ ਗਈ ਵੀ ਸੀ, ਹੈ ਨਾ। ਸੋ ਇਸ ਲਈ ਸਾਰੀਆਂ ਧਿਰਾਂ ਆਪਣੀ ਸਿਆਸਤ ਲੱਭਦੀਆਂ ਹੁਣ, ਪਰ ਕਿਸਾਨ ਕਹਿੰਦੇ ਕਿ ਸਾਡੀ ਮੰਗ ਕੱਲੇ ਪੰਜਾਬ ਲਈ, ਕੱਲੇ ਹਰਿਆਣੇ ਲਈ ਨਹੀਂ, ਅਸੀਂ ਸਮੁੱਚੇ ਦੇਸ਼ ਦੇ ਕਿਸਾਨਾਂ ਲਈ ਲੜ ਰਹੇ ਹਾਂ ਤੇ ਉਹ ਮੰਗਾਂ ਜਦੋਂ ਤੱਕ ਕੇਂਦਰ ਸਾਨੂੰ ਲਿਖਤੀ ਰੂਪ ਦੇ ਵਿੱਚ ਨਹੀਂ ਦਿੰਦੀ, ਵਾਅਦੇ ਨਹੀਂ ਕਰਦੀ, ਉਸ ਤੇ ਸਹਿਮਤੀ ਸਾਡੀ ਤੇ ਨਹੀਂ ਆਉਂਦੀ, ਤਦ ਤੱਕ ਅਸੀਂ ਪਿੱਛੇ ਨਹੀਂ ਹਟਣਾ। ਸੋ ਇਹ ਸਹਿਮਤੀ 18 ਤਰੀਕ ਨੂੰ ਖਰੜੇ ਦੇ ਰੂਪ 'ਚ, ਲਿਖਤੀ ਰੂਪ ਦੇ ਵਿੱਚ, ਐਗਰੀਮੈਂਟ ਦੇ ਰੂਪ 'ਚ, ਸਮਝੌਤੇ ਦੇ ਰੂਪ 'ਚ ਸਾਹਮਣੇ ਆ ਸਕਦੀ। ਬਿਲਕੁਲ ਜੀ। ਜੇ ਕਿਸਾਨ ਸਮੁੱਚੇ ਭਾਰਤ ਦੇ ਕਿਸਾਨ ਦੇ ਲਈ ਲੜ ਰਹੇ ਆ ਤਾਂ ਉਹਨਾਂ ਦਾ ਵੀ ਅਖਲਾਕੀ ਫਰਜ਼ ਹੈ ਕਿ ਇਸ ਲੜਾਈ ਦੇ ਵਿੱਚ ਸਾਥ ਦੇਣ। ਤਰੀਕੇ ਬਹੁਤ ਨੇ, ਜ਼ਰੂਰੀ ਨਹੀਂ ਤੁਸੀਂ ਇੱਥੇ ਆ ਕੇ ਸਾਥ ਦੇ ਸਕਦੇ ਹੋ, ਬਥੇਰੇ ਤਰੀਕੇ ਨੇ। ਤੁਸੀਂ ਜੋ ਸੋਸ਼ਲ ਮੀਡੀਆ ਤੇ ਉਹਨਾਂ ਦੇ ਖਿਲਾਫ ਪ੍ਰਚਾਰ ਕੀਤਾ ਜਾਂਦਾ, ਤੁਸੀਂ ਉਹਨੂੰ ਕਾਊਂਟਰ ਕਰੋ, ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਮੁਹਿੰਮਾਂ ਚਲਾਓ। BJP ਦੇ ਜੇ ਕਿਸਾਨ ਮਾਰੂ ਨੀਤੀਆਂ ਨੇ ਜਿਹੜੀਆਂ, ਉਹਨਾਂ ਦੇ ਉੱਤੇ ਗੱਲ ਕਰੋ, ਸੋਸ਼ਲ ਮੀਡੀਆ ਤੇ ਗੱਲ ਕਰੋ, ਜ਼ਮੀਨ ਤੇ ਲਾਮਬੰਦੀ ਕਰੋ। ਪਰ ਮੇਰੇ ਖਿਆਲ ਦੇ ਨਾਲ ਸ਼ਰਮਾ ਜੀ, ਮਾਫ ਕਰਨਾ, UP ਹਰਿਆਣਾ ਨੂੰ ਛੱਡ ਕੇ ਸ਼ਾਇਦ ਹੋਰਨਾਂ ਹਿੱਸਿਆਂ ਦੇ ਵਿੱਚੋਂ ਤਾਮਿਲਨਾਡੂ ਦੇ ਕਿਸਾਨਾਂ ਨੇ ਜ਼ਰੂਰ ਪ੍ਰੋਟੈਸਟ ਕੀਤਾ ਹੱਕ ਦੇ ਵਿੱਚ, ਉਹਨਾਂ ਹੁੰਗਾਰਾ ਨਹੀਂ ਮਿਲ ਰਿਹਾ ਜਿੰਨੀ ਇਹ ਵੱਡੀ ਲੜਾਈ ਹੈ। ਬਿਲਕੁਲ ਬਿਲਕੁਲ ਜੀ, ਇਹ 'ਚ ਕੋਈ ਦੋ ਰਾਏ ਨਹੀਂ, ਪਰ ਕੱਲ ਵਾਲੇ ਬੰਦ ਦੇ ਵਿੱਚ ਦਿਖਿਆ ਸਾਰੇ ਕਿਤੇ। ਜੀ ਜੀ ਬਿਲਕੁਲ। ਬੰਦ ਦੀ ਗੱਲ ਕਰਾਂਗੇ ਆਪਾਂ, ਆਉਣ ਵਾਲੀਆਂ ਖਬਰਾਂ ਦੇ ਵਿੱਚ ਬੰਦ ਤੇ ਵੀ ਜਾਵਾਂਗੇ ਸ਼ਰਮਾ ਜੀ। ਸ਼ਰਮਾ ਜੀ, ਇੱਕ ਅਖਾਣ ਹੈ, ਇੱਕ ਕਹਾਵਤ ਹੈ ਕਿ ਲੋਕ ਇਹ ਭੁੱਲ ਜਾਂਦੇ ਆ ਕਿ ਤੁਸੀਂ ਉਹਨਾਂ ਨੂੰ ਉਹਨਾਂ ਦੇ ਨਾਲ ਕੀ ਵਾਅਦਾ ਕੀਤਾ ਸੀ। ਲੋਕ ਇਹ ਵੀ ਕਈ ਵਾਰੀ ਭੁੱਲ ਜਾਂਦੇ ਆ ਕਿ ਤੁਸੀਂ ਕਿਹੜੇ ਲਾਰੇ ਉਹਨਾਂ ਨੂੰ ਲਾਏ, ਪਰ ਲੋਕ ਕਦੇ ਵੀ ਇਹ ਨਹੀਂ ਭੁੱਲਦੇ ਕਿ ਤੁਸੀਂ ਉਹਨਾਂ ਨੂੰ ਮਹਿਸੂਸ ਕੀ ਕਰਾਇਆ,
ਤੁਸੀਂ ਉਹਨਾਂ ਨੂੰ ਧੋਖੇ 'ਚ ਕਿਵੇਂ ਰੱਖਿਆ? ਇਹ ਕਦੇ ਨਹੀਂ ਭੁੱਲਦੇ ਲੋਕ, ਲਾਰੇ ਲੂਰੇ ਵਾਅਦੇ ਵੂਦੇ ਭੁੱਲ ਜਾਂਦੇ ਕਈ ਵਾਰੀ। ਸ਼ੰਭੂ ਬਾਰਡਰ ਤੇ ਜਿਹੜੀਆਂ ਗੋਲੀਆਂ ਤੇ ਗੋਲੇ ਚੱਲ ਰਹੇ ਆ ਸ਼ਰਮਾ ਜੀ, ਉਹ ਕਹਿੰਦੇ ਕਿਸਾਨ ਮੈਡਲਾਂ ਵਾਂਗੂ ਸੰਭਾਲ ਰਹੇ ਆ। ਪ੍ਰਵੀਨ ਜੀ, ਦਿੱਲੀ ਜਦੋਂ ਕਿਸਾਨ ਅੰਦੋਲਨ ਹੋਇਆ ਸੀ ਉਸ ਸਮੇਂ ਵੀ ਅਥਰੂ ਗੈਸ ਦੇ ਗੋਲੇ ਸ਼ੁਰੂਆਤੀ ਦਿਨਾਂ 'ਚ ਚੱਲੇ ਜੀ, ਹੈਨਾ, ਪਰ ਉਸ ਤੋਂ ਬਾਅਦ ਪੂਰੇ ਅਮਨ ਅਮਾਨ ਨਾਲ ਅੰਦੋਲਨ ਚੱਲਿਆ। ਬੇਸ਼ੱਕ ਉਹ 26 ਜਨਵਰੀ ਵਾਲੀ ਘਟਨਾ ਇੱਕ ਵਾਪਰੀ ਵਿੱਚ, ਪਰ ਉਹਦੇ ਬਾਵਜੂਦ ਵੀ ਉਵੇਂ ਸ਼ਾਂਤੀ ਬਣੀ ਰਹੀ। ਇਸ ਲਈ ਹਾਂ, ਬੇਸ਼ੱਕ ਖਨੌਰੀ ਆਪਣਾ ਖਨੌਰੀ ਨਹੀਂ, ਉੱਥੇ ਸ਼ਾਹਜਹਾਂਪੁਰ ਖੇੜਾ ਬਾਰਡਰ ਹੈ ਜਿਹੜਾ, ਉੱਥੇ ਜ਼ਰੂਰ ਮਤਲਬ ਕਿ ਪੁਲਿਸ ਵੱਲੋਂ, ਹਰਿਆਣਾ ਪੁਲਿਸ ਵੱਲੋਂ ਕੋਈ ਤਸ਼ੱਦਦ ਢਾਇਆ ਗਿਆ ਸੀਗਾ। ਪੁਲ ਦੇ ਉੱਪਰੋਂ ਖੜ ਕੇ ਵਾਰ ਕੀਤੇ ਗਏ ਸੀ ਕਿਸਾਨਾਂ ਦੇ ਉੱਤੇ, ਜਿਹੜੇ ਕੁਝ ਕਿਸਾਨ ਅੱਗੇ ਆ ਗਏ ਸੀ। ਪਰ ਟਿੱਕਰੀ ਬਾਰਡਰ ਦੇ ਉੱਤੇ ਜਾਂ ਸਿੰਘੂ ਬਾਰਡਰ ਦੇ ਉੱਤੇ ਮੁੜ ਕੇ ਸਿੱਧਾ ਅਜਿਹਾ ਟਕਰਾਅ ਦੇਖਣ ਨੂੰ ਨਹੀਂ ਮਿਲਿਆ ਸੀ ਜਿਹੋ ਜਿਹਾ ਹੁਣ ਸ਼ੰਭੂ ਸਾਨੂੰ ਦੇਖਣ ਨੂੰ ਮਿਲ ਰਿਹਾ। ਜੀ ਜੀ। ਸੋ ਜਿਸ ਕਦਰ ਸ਼ੰਭੂ ਲਗਾਤਾਰ ਹਰ ਰੋਜ਼, ਮਤਲਬ ਸਿਰਫ ਇੱਕ ਉਹ ਦਿਨ ਬਚਿਆ ਸੀ ਜਿਸ ਦਿਨ ਗੱਲਬਾਤ ਸੀ ਵੀਰਵਾਰ ਨੂੰ, ਉਸ ਦਿਨ ਕੋਈ ਹਰਕਤ ਨਹੀਂ ਹੋਈ। ਪਰ ਉਸੇ ਦਿਨ ਅੰਦੋਲਨ ਦੇ ਉੱਤੇ ਰਾਤ ਦੁਪਹਿਰ ਦੇ ਬਾਅਦ ਸ਼ਾਮ ਨੂੰ ਜਦੋਂ ਇਹ ਖਬਰ ਆਉਣ ਲੱਗ ਪਈ ਕਿ ਹਾਂ ਗੱਲਬਾਤ ਸ਼ੁਰੂ ਹੋ ਗਈ ਹੈ, ਕਿਸਾਨਾਂ ਦੀ ਟਿਕਟ ਕੀ, ਸਾਰੀ ਗੱਲਬਾਤ ਤੇ ਲੱਗ ਪਈ, ਤੇ ਦੇਰ ਰਾਤ ਨੂੰ 1:30 ਵਜੇ ਖਬਰ ਆ ਗਈ ਗੱਲਬਾਤ ਟੁੱਟ ਗਈ। ਉਸ ਤੋਂ ਬਾਅਦ ਨਾਅਰੇਬਾਜ਼ੀ ਸ਼ੁਰੂ ਹੁੰਦੀ ਹੈ ਤੇ ਉਧਰੋਂ ਫਿਰ ਅਥਰੂ ਗੈਸ ਦੇ ਗੋਲੇ ਰਾਤ ਨੂੰ ਵੀ ਚੱਲਦੇ ਆ। ਉਸ ਤੋਂ ਬਾਅਦ ਕੱਲ ਦਿਨ ਭਰ ਉੱਥੇ ਤਣਾਅ ਬਣਿਆ ਰਿਹਾ, ਲਗਾਤਾਰ ਉਧਰੋਂ ਅਥਰੂ ਗੈਸ ਦੇ ਗੋਲੇ, ਪਲਾਸਟਿਕ ਦੀਆਂ ਗੋਲੀਆਂ ਹੈ ਨਾ, ਉਹ ਸਾਰਾ ਕੁਝ ਉਵੇਂ ਹੀ ਹਮਲਾ ਕਰ ਰਿਹਾ। ਤੇ ਕੱਲ ਤਾਂ 2 ਜਣਿਆਂ ਦੀ ਜਾਨ ਵੀ ਗਈ ਆ, ਇੱਕ ਕਿਸਾਨ ਦੀ ਤੇ ਇੱਕ ਪੁਲਿਸ ਅਧਿਕਾਰੀ ਦੀ। ਹਰਿਆਣਾ ਦਾ ਇੱਕ ਪੁਲਿਸ ਅਧਿਕਾਰੀ, ਉਹਦੀ ਦਮ ਘੁੱਟਣ ਕਰ ਕਹਿੰਦੇ ਇਹੀ ਅਥਰੂ ਗੈਸ ਦੇ ਗੋਲੇ ਕਾਰਨ, ਤੇ ਕਿਸਾਨ ਦੀ ਵੀ ਹਾਲਤ ਇਸੇ ਕਾਰਨ ਵਿਗੜੀ ਕਿ ਅਥਰੂ ਗੈਸ ਦੇ ਗੋਲੇ ਦਾ ਧੂੰਆਂ ਲਗਾਤਾਰ ਹੋ ਰਿਹਾ ਸੀ। ਸੋ 2 ਮੌਤਾਂ, ਇਹ ਆਪਣੇ ਆਪ 'ਚ ਅਹਿਮ ਪਹਿਲੂ ਹੈ ਕਿ ਇਹਦੀ ਜਾਨ ਲਈ ਹੁਣ ਕੌਣ ਜ਼ਿੰਮੇਵਾਰ, ਕਿਹਨੇ ਲਈ ਇਹਨਾਂ ਦੀ ਜਾਨ? ਕਹਿਣ ਨੂੰ ਕਹਿੰਦੇ ਜੀ ਹਾਰਟ ਅਟੈਕ ਹੈ, ਪਰ ਉਹਦਾ ਕਾਰਨ ਕੀ ਹੈ? ਸੋ ਇਸ ਲਈ ਉੱਥੇ ਜਦੋਂ ਫਿਰ ਹੁਣ ਸ਼ੰਭੂ ਬਾਰਡਰ ਦੇ ਉੱਤੇ ਮੈਂ ਦੇਖ ਰਿਹਾ ਸੀਗਾ ਕਿ ਲਗਾਤਾਰ ਜਦੋਂ ਗੋਲੀ ਚੱਲਦੀ ਆ, ਜਦੋਂ ਗੋਲਾ ਗਿਰਦਾ ਹੈ ਤੇ ਉਹਦੇ ਉੱਪਰ ਬੋਰੀ ਲਿਆ ਕੇ ਸੜਦੇ ਨੇ, ਪਹਿਲਾਂ ਤਾਂ ਗਿੱਲੀ ਬੋਰੀ, ਉਹ ਤੋਂ ਬਾਅਦ ਫਿਰ ਤੈਅ ਹੁੰਦਾ ਕਿ ਇਹਨੂੰ ਦੇਣਾ ਬਈ। ਬਜ਼ੁਰਗ ਜਿਹੜੇ ਉੱਥੇ ਬੈਠੇ ਨੇ ਉਹ ਪਹਿਲਾਂ ਹੀ ਕਹਿੰਦੇ ਨੇ ਕਿ ਹੁਣ ਅਗਲਾ ਗੋਲਾ ਜਿਹੜਾ ਆਊਗਾ ਉਹ ਮੇਰਾ, ਗੋਲੀ ਦਾ ਜਿਹੜਾ ਖੋਲ ਆਊਗੀ ਉਹ ਮੇਰੀ। ਮੈਂ ਫਿਰ ਪੁੱਛਿਆ 1-2 ਨੂੰ, ਮੇਰੇ ਹੋਰ ਪੱਤਰਕਾਰ ਨਾਲ ਵੀ ਗੱਲ ਹੋਈ ਸੀ, ਕਹਿੰਦੇ ਅਸੀਂ ਵੀ ਇਹੀ ਪੁੱਛ ਰਹੇ ਸੀਗੇ ਕਈਆਂ ਤੋਂ, ਤੇ ਉਹ ਤੋਂ ਕਹਿੰਦੇ ਕਿ ਭਾਈ ਹੁਣ ਆਪਣੇ ਨਿਆਣਿਆਂ ਨੂੰ ਦਿਖਾਵਾਂ ਤੇ ਸਰਕਾਰ ਨੇ ਸਾਨੂੰ ਆਹ ਮੈਡਲ ਦਿੱਤੇ ਆ ਲੜਨ ਤੇ, ਦੇਸ਼ ਲਈ, ਕਿਸਾਨਾਂ ਲਈ, ਸੂਬੇ ਲਈ, ਆਵਾਮ ਲਈ, ਆਪਣੀ ਮਿੱਟੀ ਲਈ। ਕਹਿੰਦੇ ਜੇ ਤੁਸੀਂ ਸੰਘਰਸ਼ ਕਰਦੇ ਸੀ ਤਾਂ ਸਰਕਾਰਾਂ ਸਾਨੂੰ ਮੈਡਲ ਦਿੰਦੀਆਂ, ਕਹਿੰਦੇ ਇਸ ਤਾਂ ਮੈਡਲਾਂ ਵਾਂਗ ਲੈ ਕੇ ਜਾਣੇ ਆ, ਆਪਣੀ ਬੈਠਕਾਂ 'ਚ ਸਜਾਵਾਂਗੇ, ਕਾਂਸ ਤੇ ਰੱਖਾਂਗੇ, ਜਾ ਕੇ ਆਲੇ 'ਚ ਰੱਖਾਂਗੇ, ਕਹਿੰਦੇ। ਠੀਕ ਹੈ ਜੀ। ਇਸ ਲਈ ਉਹ ਪਲਾਸਟਿਕ ਦੀਆਂ ਗੋਲੀਆਂ ਦੇ ਖੋਲ ਜਾਂ ਹੋਰ ਜਿਹੜੇ ਇਹੋ ਜਿਹੇ ਯੰਤਰ ਸੰਤਰ ਉਧਰੋਂ ਚਲਾਏ ਜਾ ਰਹੇ ਨੇ, ਜਾਂ ਅਥਰੂ ਗੈਸ ਦੇ ਗੋਲਿਆਂ ਦੇ ਉਹ ਖੋਲ, ਉਹਨਾਂ ਨੂੰ ਉਹ ਸਹੇਜ ਕੇ ਆਪਣੇ ਝੋਲਿਆਂ 'ਚ, ਆਪਣੀਆਂ ਟਰੈਲੀਆਂ 'ਚ ਰੱਖ ਰਹੇ ਨੇ। ਤੇ ਕਈਆਂ ਨੇ 2-2 4-4 ਇਕੱਠੇ ਕਰ ਲਏ, ਕਈਆਂ ਦੇ ਇੱਕ ਹਿੱਸੇ ਆ ਰਿਹਾ, ਤੇ ਉਹ ਨੌਜਵਾਨਾਂ ਨੂੰ ਪਹਿਲਾਂ ਹੀ ਕਹਿੰਦੇ ਨੇ ਕਿ ਮੁੰਡਿਓ ਐਕਟੀ ਮੈਨੂੰ ਫੜਾ ਦਿਓ। ਅੱਛਾ। ਸੋ ਇਸ ਲਈ ਇਹ ਵੀ ਪਹਿਲੂ ਹੈਗਾ। ਦੂਸਰੇ ਪਾਸੇ ਇਹ ਬਜ਼ੁਰਗ ਸਮਝਾਉਣ ਦਾ ਕੰਮ ਵੀ ਕਰ ਰਹੇ ਨੇ ਜੀ। ਜਿਸ ਤਰ੍ਹਾਂ ਉਸ ਦਿਨ ਰਾਤ ਨੂੰ ਜਦੋਂ 1:30 ਵਜੇ ਤੋਂ ਬਾਅਦ ਖਬਰ ਪਹੁੰਚਦੀ ਆ ਉੱਥੇ, ਤੇ ਉਹ ਤੋਂ ਬਾਅਦ ਕੁਝ ਨੌਜਵਾਨ ਮਤਲਬ ਬਾਰਡਰ ਉਹਨਾਂ ਕੰਨੀ ਨੂੰ, ਬੈਰੀਕੇਡਾਂ ਕੰਨੀ ਨੂੰ ਵੱਧਦੇ ਨੇ, ਤੇ ਪਿੱਛੋਂ ਬਜ਼ੁਰਗ ਉਹਨਾਂ ਨੂੰ ਕਹਿੰਦੇ ਵੀ ਨੇ ਕਿ ਨਹੀਂ, ਆਪਾਂ ਸ਼ਾਂਤੀ ਬਣਾ ਕੇ ਰੱਖਣੀ ਆ, ਅਜੇ ਗੱਲਬਾਤ ਖਤਮ ਨਹੀਂ ਹੋਈ, ਗੱਲਬਾਤ ਤੈਅ ਹੋ ਗਈ ਆ, ਐਤਵਾਰ ਨੂੰ ਫਿਰ ਗੱਲਬਾਤ ਹੋਊਗੀ। ਪਰ ਉਹਦੇ ਬਾਵਜੂਦ ਵੀ ਉਧਰੋਂ ਇਸ਼ਾਰੇ ਇਹੋ ਜਿਹੇ ਹੁੰਦੇ ਨੇ, ਉਧਰੋਂ ਮਤਲਬ ਇੱਕ ਮੁੰਡਾ ਲੰਗਰ ਪੁੱਛਣ ਜਾਂਦਾ ਤੇ ਉਹਨੂੰ ਇਨਕਾਰ ਕਰਦੇ ਨੇ, ਲੰਗਰ ਤੋਂ ਪਿੱਟ ਕਰਦਾ ਤੇ ਫਿਰ ਉਹਦੇ ਬਾਹਰ ਕਰਦੇ। ਸੋ ਇੱਥੇ ਘਟੀਆ ਹਰਕਤਾਂ ਤੱਕ ਦਾ ਸਿਲਸਿਲਾ ਹੈਗਾ। ਹਾਂ, ਖਨੌਰੀ ਬਾਰਡਰ ਤੇ ਸ਼ਾਂਤੀ ਬਣੀ ਹੋਈ ਆ ਦੋਵੇਂ ਪਾਸਿਓਂ ਜਾਈ। ਬੇਸ਼ੱਕ ਉੱਥੇ ਕੁਝ ਲੀਡਰਾਂ ਦੇ ਉੱਤੇ FIR ਜ਼ਰੂਰ ਹੋਈ ਆ ਕਿ ਉਹਨਾਂ ਨੇ, ਕੁਝ ਕਿਸਾਨ ਲੀਡਰਾਂ ਨੇ, ਕੁਝ ਉੱਥੇ ਕਹਿੰਦੇ ਕਿ ਇਹੋ ਜਿਹਾ ਕੋਈ ਤਰੀਕਾ ਹੋਇਆ, ਕੁਝ ਆਮਾ ਸਾਹਮਣਾ ਹੋਇਆ, ਉਹਦੇ ਕਾਰਨ ਉਹਨਾਂ ਤੇ ਦਾਅਵਾ ਕਿ ਹਰਿਆਣੇ 'ਚ FIR ਹੋ ਗਈ ਜੀ, ਹੈ ਨਾ। ਸੋ ਪਰ ਉਵੇਂ ਦੋਵੇਂ ਪਾਸਿਓਂ ਕੋਈ ਇਹੋ ਜਿਹੀ ਹਰਕਤ ਨਹੀਂ ਨਜ਼ਰ ਆ ਰਹੀ, ਜਦੋਂ ਕਿ ਇੱਧਰੋਂ ਕੁਝ ਪੱਥਰਬਾਜ਼ੀ ਦੀਆਂ ਖਬਰਾਂ ਵੀ ਕੱਲ ਸਾਹਮਣੇ ਆਈਆਂ ਫਿਰ। ਸੋ ਇਸ ਲਈ ਕਈ ਵਾਰ ਇਹ ਵੀ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਕਿ ਕਿਸਾਨਾਂ ਦੀ ਭੀੜ 'ਚ ਖੜ ਕੇ ਪੱਥਰ ਕੋਈ ਹੋਰ ਤਾਂ ਨਹੀਂ ਮਾਰ ਰਿਹਾ ਉੱਧਰ। ਸੋ ਇਸ ਦੇ ਉੱਤੇ ਵੀ ਨਜ਼ਰਸਾਨੀ ਰੱਖਣ ਦੀ ਲੋੜ ਆ। ਸੋ ਪਰ ਕਿਸਾਨਾਂ ਨੇ ਜੀ ਕਹਿੰਦੇ ਕਿ ਗੋਲੀਆਂ, ਗੋਲੇ, ਉਹਨਾਂ ਦੇ ਖੋਲ ਮੈਡਲਾਂ ਵਾਂਗ ਸੇਜਣੇ ਸ਼ੁਰੂ ਕਰ ਦਿੱਤੇ ਨੇ ਜੀ। ਤੇ ਸ਼ਰਮਾ ਜੀ, ਆਪਾਂ ਚਰਚਾ ਕੀਤੀ ਸੀ ਪੂਰਨ ਬੰਦ ਦੇ ਮਾਮਲੇ ਦੀ, ਭਾਰਤ ਬੰਦ ਦੇ ਮਾਮਲੇ ਦੀ। ਭਾਰਤ ਬੰਦ ਦਾ ਕਹਿੰਦੇ ਅਸਰ ਦਿਖਿਆ, ਪੰਜਾਬ, ਹਰਿਆਣਾ, ਹਿਮਾਚਲ ਪੂਰਨ ਬੰਦ ਹੀ ਰਿਹਾ ਜੀ ਤਕਰੀਬਨ। ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕੱਲ ਭਾਰਤ ਬੰਦ ਦੀ ਕਾਲ ਸੀ ਮਜ਼ਦੂਰ ਕਿਸਾਨ ਜਥੇਬੰਦੀਆਂ ਵੱਲੋਂ, ਸਮੁੱਚੇ SKM ਵੱਲੋਂ, ਔਰ ਖਾਸ ਕਰਕੇ ਉਹਦੇ ਅਸਰ ਦੇ ਵਿੱਚ ਵਾਧਾ ਆ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਉਹਨੇ ਵੀ ਪਾਇਆ। ਸੋ ਮੈਂ ਕੱਲ ਸਾਰਾ ਦਿਨ ਸੜਕਾਂ ਤੇ ਹੀ ਸੀਗਾ। ਸੋ ਪੂਰਾ ਦਿਨ ਉਹ ਬੰਦ ਦਾ ਅਸਰ ਪੰਜਾਬ 'ਚ ਤਾਂ ਮੈਨੂੰ ਪੂਰਾ ਦੇਖਣ ਨੂੰ ਮਿਲਿਆ। ਮਤਲਬ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਪੂਰੇ ਭਾਰਤ ਤੋਂ ਮੈਨੂੰ ਖਬਰਾਂ ਮਿਲ ਰਹੀਆਂ ਸੀਗੀਆਂ ਕਿ ਹਾਂ, ਅੱਜ ਸ਼ਹਿਰ ਬੰਦ ਨੇ, ਬਾਜ਼ਾਰ ਬੰਦ ਨੇ, ਟਰਾਂਸਪੋਰਟਾਂ ਬੰਦ ਨੇ, ਸੜਕਾਂ ਦੀ ਆਵਾਜਾਈ ਬੰਦ ਆ। ਤੇ ਹਰਿਆਣਾ, ਪੰਜਾਬ, ਹਿਮਾਚਲ
ਇਹਦੇ ਵਿੱਚ ਬਕਾਇਦਾ ਤੌਰ ਤੇ ਟਰਾਂਸਪੋਰਟ, ਚਾਹੇ ਉਹ ਟੈਂਪੂ ਵਾਲੇ ਨੇ, ਚਾਹੇ ਉਹ ਟਰੱਕ ਵਾਲੇ ਨੇ, ਚਾਹੇ ਪ੍ਰਾਈਵੇਟ ਬੱਸਾਂ ਵਾਲੇ ਨੇ, ਤੇ ਸਰਕਾਰੀ ਬੱਸਾਂ ਵਾਲੇ, ਉਹਨਾਂ ਨੇ ਪੂਰਾ ਸਾਥ ਦਿੱਤਾ ਨਾਲ। ਹਰਿਆਣੇ ਦੇ ਵਿੱਚ ਸਰਕਾਰ ਨੇ ਕਿਹਾ ਕਿ 3000 ਸਾਡੀ ਸਰਕਾਰੀ ਬੱਸ ਜਾਊਗੀ, ਉਹਦੇ ਵਿੱਚ ਅੱਧੀ ਕੁ ਬੱਸ ਮਸਾਂ ਨਿਕਲੀ, ਜਿੰਨੀ ਕੁ ਜ਼ੋਰ ਜ਼ਬਰਦਸਤੀ ਨਾਲ ਕੱਢ ਸਕੇ। ਪਰ ਉਹ ਸਾਰੇ ਟਰੱਕ ਡਰਾਈਵਰ, ਬੱਸ ਡਰਾਈਵਰ, ਟੈਂਪੂ ਡਰਾਈਵਰ, ਉਹ ਕਹਿੰਦੇ ਨਹੀਂ ਜੀ ਅਸੀਂ ਕਿਸਾਨਾਂ ਦੇ ਨਾਲ। ਠੀਕ ਹੈ ਜੀ। ਹਿਮਾਚਲ ਤੋਂ ਲੈ ਕੇ ਹਰਿਆਣਾ, ਰਾਜਸਥਾਨ, ਪੰਜਾਬ, ਯੂਪੀ, ਇਹਨਾਂ ਸਾਰੀਆਂ ਥਾਵਾਂ ਤੇ ਪੂਰੇ ਬੰਦ ਦਾ ਅਸਰ ਸਪਸ਼ਟ ਰੂਪ ਚ ਦਿਖਦਾ ਨਜ਼ਰ ਆਇਆ। ਬਕਾਇਦਾ ਹਾਈਵੇ ਦੇ ਉੱਤੇ ਜੇਕਰ ਕੋਈ ਐਮਰਜੈਂਸੀ ਚ ਗੱਡੀ ਆਉਂਦੀ ਵੀ ਸੀਗੀ ਤਾਂ ਕਿਸਾਨ ਕਹਿੰਦੇ ਸੀ ਬਾਈ ਸਾਡੇ ਨਾਲ ਬਹਿ ਜਾਓ, ਤੇ ਲੋਕ 10-10 ਮਿੰਟ ਬੈਠ ਕੇ ਉਹਨਾਂ ਦੀ ਐਮਰਜੈਂਸੀ ਸਮਝ ਕੇ ਉਹ ਗੱਡੀਆਂ ਕਢਾਉਂਦੇ ਵੀ ਰਹੇ। ਸੋ ਪੂਰਨ ਬੰਦ ਦਾ ਅਸਰ ਦਿਖਿਆ ਪੰਜਾਬ 'ਚ। ਲਗਭਗ 100 ਤੋਂ ਵੱਧ ਥਾਵਾਂ ਦੇ ਉੱਤੇ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਪੂਰੇ ਤੌਰ ਤੇ ਨਾਕੇ ਲੱਗੇ ਸੀ, ਬੰਦ ਕੀਤੇ ਹੋਏ ਸੀ, ਪ੍ਰਦਰਸ਼ਨ ਸੀ 100 ਤੋਂ ਵੱਧ। ਇਸੇ ਤਰ੍ਹਾਂ ਹਰਿਆਣਾ 'ਚ ਚੰਡੂਨੀ ਗਰੁੱਪ ਵੱਲੋਂ ਕੱਲ ਟੋਲ ਫ੍ਰੀ ਕਰਾਏ ਗਏ ਸੀ, ਉਹਨਾਂ ਵੱਲੋਂ ਵੀ ਉਵੇਂ ਹੀ ਪ੍ਰਦਰਸ਼ਨ ਕੀਤਾ ਗਿਆ। ਤੇ ਗੁਰਨਾਮ ਸਿੰਘ ਚੰਡੂਲੀ ਵੱਲੋਂ ਅੱਜ ਫੇਰ ਤਹਿਸੀਲ ਪੱਧਰ ਦੇ ਉੱਤੇ ਟਰੈਕਟਰ ਮਾਰਚ ਰੱਖਿਆ ਗਿਆ। ਹਰਿਆਣੇ ਦੇ ਵਿੱਚ ਸਾਰੀਆਂ ਤਹਿਸੀਲਾਂ ਦੇ ਟਰੈਕਟਰ ਮਾਰਚ ਕਰਾਂਗੇ। ਉਸ ਤੋਂ ਬਾਅਦ ਐਤਵਾਰ ਨੂੰ ਉਹਨਾਂ ਨੇ ਫਿਰ ਆਪਣਾ ਇੱਕ ਇਕੱਠ ਸੱਦਿਆ, ਵੱਡਾ ਇਕੱਠ, ਮਹਾਪੰਚਾਇਤ ਜਿਹਨੂੰ ਉਹ ਕਹਿੰਦੇ ਨੇ। ਇਸੇ ਤਰ੍ਹਾਂ ਮੈਨੂੰ ਪਤਾ ਲੱਗ ਰਿਹਾ ਕਿ ਰਕੇਸ਼ ਟਕੈਤ ਹੋਰਾਂ ਨੇ ਵੀ ਅੱਜ ਮਹਾਪੰਚਾਇਤ ਸੱਦ ਲਈ ਆ ਜੀ। ਇੱਧਰ ਮਤਲਬ ਜਿਹੜੀ ਉਗਰਾਹਾਂ ਜਥੇਬੰਦੀਆਂ, ਉਹਨੇ ਕਹਿ ਦਿੱਤਾ ਕਿ ਅਸੀਂ ਮਤਲਬ 17-18 ਨੂੰ ਕਾਂਗਰਸ ਮਾਫ ਕਰਨਾ ਭਾਜਪਾ ਦੇ 3 ਵੱਡੇ ਲੀਡਰਾਂ ਦੇ ਘਰਾਂ ਮੂਹਰੇ ਨਾਕਾਬੰਦੀ ਕਰਾਂਗੇ, ਹੈ ਨਾ। ਉਹਨਾਂ ਦੇ ਵਿੱਚ ਸੁਨੀਲ ਜਾਖੜ ਦਾ ਘਰ ਹੈ, ਕੈਪਟਨ ਅਮਰਿੰਦਰ ਦਾ ਘਰ ਹੈ, ਉਹ ਕੇਵਲ ਸਿੰਘ ਢਿੱਲੋਂ ਦਾ ਘਰ ਹੈ। ਸੋ ਇਹਨਾਂ ਦੇ ਉੱਤੇ ਉਹ ਕਹਿੰਦੇ ਕਿ ਸਾਡਾ ਪੱਕਾ ਪਹਿਰੇਦਾਰੀ ਰਹੂਗੀ। ਹੁਣ ਇੱਧਰ ਐਸਕੇਐਮ ਕਹਿੰਦਾ ਸੀ 18 ਤਰੀਕ ਦੀ ਬੈਠਕ ਡੀਕ ਲਈ, ਉਹ ਤੋਂ ਬਾਅਦ ਅਸੀਂ ਆਪਣਾ ਫੈਸਲਾ ਲਵਾਂਗੇ। ਠੀਕ ਹੈ ਜੀ। ਸੋ ਇਸ ਲਈ ਸਾਰੀਆਂ ਜਥੇਬੰਦੀਆਂ ਖੁੱਲ ਕੇ ਨਾਲ ਆ ਗਈਆਂ ਲਗਭਗ, ਹੈ ਨਾ। ਬੇਸ਼ੱਕ ਉਹ ਚੰਡੂਨੀ ਕਹਿ ਰਿਹਾ ਸੀਗਾ, ਕਹਿੰਦਾ ਕਿ ਸਾਡਾ ਆਪਸ ਜਥੇਬੰਦੀਆਂ ਦਾ ਕੋਈ ਰੋਸਾ, ਕੋਈ ਸਹਿਮਤੀ ਹੋ ਸਕਦੀ ਹੈ, ਪਰ ਕਿਸਾਨ ਮਸਲੇ ਥੋੜਾ ਸੀ ਸਾਡਾ। ਹਾਂ ਬਿਲਕੁਲ ਜੀ ਜੀ, ਕਿਸਾਨੀ ਮੰਗਾਂ ਤਾਂ ਸੀ ਇਸੇ ਲਈ ਸਾਰੇ ਪਹਿਲੂ ਤੇ। ਉਹ ਤਾਂ ਸਾਂਝਾ ਹੀ ਸੀ। ਬੰਦ ਦਾ ਅਸਰ ਵੀ ਦਿਖਿਆ ਤੇ ਅਗਲੇ ਪ੍ਰੋਗਰਾਮ ਵੀ ਆਉਣ ਲੱਗ ਪਏ। ਸੋ ਇਹ ਵੀ ਸਰਕਾਰ ਤੇ ਦਬਾਅ ਦਾ ਇੱਕ ਕਾਰਨ ਹੈ ਕਿ ਜੇਕਰ ਸਾਰੀਆਂ ਜਥੇਬੰਦੀਆਂ ਨਿਕਲ ਆਈਆਂ ਫਿਰ ਉਹ ਮਾਹੌਲ ਦੁਬਾਰਾ ਬਣ ਸਕਦਾ ਜਿਹੜਾ ਪਹਿਲਾਂ ਪਿਛਲੀ 3 ਖੇਤੀ ਕਾਨੂੰਨਾਂ ਦੇ ਸਮੇਂ ਸੀਗਾ। ਇਸ ਲਈ 18 ਤਰੀਕ ਵਾਲੀ ਬੈਠਕ ਦੇ ਲਈ ਸਰਕਾਰ ਵੀ ਛੇਤੀ, ਕੇਂਦਰ ਸਰਕਾਰ ਵੀ ਇਸ ਮਸਲੇ ਨੂੰ ਛੇਤੀ ਤਣ ਪੱਤਰ ਲਾਉਣ ਦੇ ਵਿੱਚ ਕੋਸ਼ਿਸ਼ ਕਰ ਰਹੀ ਆ। ਪਰ ਉਹ ਜੇਕਰ ਸਹੀ ਨੀਅਤ ਨਾਲ ਆਊਗੀ ਔਰ ਸਹੀ ਨੀਤੀ ਨਾਲ ਆਊਗੀ ਤਾਂ ਹੀ ਸਮਝੌਤਾ ਹੋਊਗਾ ਨਾ। ਨਹੀਂ ਬਿਲਕੁਲ, ਦੇਖੋ ਸ਼ਰਮਾ ਜੀ, ਇਹ ਸਮਝਦਾਰੀ ਵਾਲੀ ਗੱਲ ਹੀ ਹੈ, ਕਿਉਂਕਿ ਚਲੋ ਤੁਹਾਡੀ ਅਗਵਾਈ ਦੇ ਵਿੱਚ ਤਰ੍ਹਾਂ ਦੀ ਵਖਰੇਵੇਂ ਹੋ ਸਕਦੇ ਆ। ਅਪਰੋਚ ਨੂੰ ਲੈ ਕੇ ਜਥੇਬੰਦੀਆਂ ਦਾ ਆਪਾਂ ਨੂੰ ਪਤਾ ਹੀ ਹੈ, ਸਾਰਿਆਂ ਦਾ ਸੰਵਿਧਾਨਕ ਢਾਂਚਾ ਕਿਸੇ ਨਾਲ ਮੇਲ ਨਹੀਂ ਖਾਂਦਾ। ਅੱਡੋ ਅੱਡ ਸਾਰਿਆਂ ਦੇ ਸੰਵਿਧਾਨ ਨੇ, ਆਗੂਆਂ ਦੀ ਆਪੋ ਆਪਣੀ ਰਾਏ ਆ। ਕਈ ਥਾਂ ਚਲੋ ਆਪਾਂ ਨੂੰ ਇਹ ਵੀ ਲੱਗਦਾ ਕਿ ਕਈ ਆਗੂਆਂ ਨੂੰ ਇਹ ਵੀ ਲੱਗਦਾ ਕਿ ਅਗਵਾਈ ਕਰਤਾ ਅਸੀਂ ਰਹਿ ਗਏ, ਉਹਨਾਂ ਦੀ ਪਰਸਨਲੀ ਇਹ ਸੋਚ ਹੈ ਕਿ ਜੇ ਦੂਜੇ ਆ ਕੇ ਤਾਂ ਸ਼ਾਇਦ ਸਾਡਾ ਕ੍ਰੈਡਿਟ ਘੱਟ ਜਾਊਗਾ। ਪਰ ਫਿਰ ਵੀ ਇਹ ਚੰਡੂਨੀ ਸਾਹਿਬ ਦੀ ਸਮਝਦਾਰੀ ਵਾਲੀ ਗੱਲ ਇਹੀ ਹੈ ਕਿ ਚਲੋ ਕਿਸਾਨੀ ਮੁੱਦੇ ਤਾਂ ਸਾਂਝੇ ਨੇ ਨਾ, ਸੰਵਿਧਾਨ ਵੱਖਰੇਵਾਂ, ਕੰਮਕਾਰ ਕਰਨ ਦਾ ਤਰੀਕਾ ਵੱਖਰਾ ਹੈ, ਅਪਰੋਚ ਵੱਖਰੀ ਹੈ, ਸੋਚ ਵੱਖਰੀ ਹੈ, ਸਾਰਾ ਕੁਝ ਵੱਖਰਾ। ਪਰ ਮੁੱਦਾ ਹੈ ਕਿ ਚਲੋ ਇਹ ਆਪਾਂ ਇਸ ਗੱਲ ਤੇ ਆ ਕੇ ਆਪਾਂ ਵੀ ਸਾਰੇ ਸਹਿਮਤ ਹੋ ਜਾਂਦੇ ਕਿ ਚਲੋ ਕੌਜ਼ ਤਾਂ ਇੱਕ ਸੇਮ ਹੀ ਆ ਨਾ, ਹੈ ਤਾਂ ਸਾਰੇ ਕਿਸਾਨੀ ਵਾਸਤੇ ਹੀ, ਤੇ ਇਹ ਚੰਗੀ ਗੱਲ ਹੈ। ਸੰਘਰਸ਼ਾਂ ਨੂੰ ਇਹੋ ਜਿਹੀ ਸੋਚ ਦੀ ਹੀ ਲੋੜ ਹੁੰਦੀ ਹੈ ਸ਼ਰਮਾ ਜੀ, ਵੇਖਿਆ ਜਾਵੇ। ਚਲੋ ਠੀਕ ਆ, ਆਪਣਾ ਵੀ ਉਹਨਾਂ ਦੀਆਂ ਸਾਰੇ ਫੈਸਲਿਆਂ ਨਾਲ ਨਹੀਂ ਸਹਿਮਤ ਹੁੰਦੇ। ਚੰਡੂਨੀ ਸਾਹਿਬ ਵੀ ਕਈ ਵਾਰੀ ਗਰਮ ਬੋਲ ਜਾਂਦੇ ਨੇ, ਕਈ ਵਾਰੀ ਉਹਨਾਂ ਦੀ ਅਪਰੋਚ ਵੱਖਰੀ ਹੁੰਦੀ ਹੈ। ਹਰਿਆਣੇ ਦੇ ਵਿੱਚ ਵੀ ਹੁਣ ਜੋ ਹੋ ਰਿਹਾ ਪਿਛਲੇ ਲੰਘੇ 7-8 ਦਿਨਾਂ ਦੇ ਵਿੱਚ ਆਪਾਂ ਦੇਖਿਆ, ਨਵਦੀਪ ਜਲਵੇੜਾ, ਉਹਨਾਂ ਦੀ ਜਥੇਬੰਦੀ ਦੀ ਅਲੱਗ ਤਰ੍ਹਾਂ ਦੀ ਅਪਰੋਚ ਹੈ, ਇਹਨਾਂ ਦੀ ਅਲੱਗ ਰਹੀ ਹੈ। ਹਾਂਜੀ, ਤੇ ਸ਼ਰਮਾ ਜੀ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਸਿਆਸੀ ਤਨਜ਼ੀਮ ਦੀ, ਸੱਤਾਧਾਰੀਆਂ ਦੀ। ਆਮ ਆਦਮੀ ਪਾਰਟੀ ਨੂੰ ਕਹਿੰਦੇ ਉਮੀਦਵਾਰ ਨਹੀਂ ਲੱਭ ਰਹੇ ਤੇ ਨਾ ਹੀ ਇਹਨਾਂ ਦੇ ਆਪਣੇ ਤਿਆਰ ਹੈ, ਤੇ ਵਲੰਟੀਅਰ ਤਾਂ ਕਿਤੇ ਨਹੀਂ ਗਏ ਸ਼ਰਮਾ ਜੀ। ਪ੍ਰਵੀਨ ਜੀ, ਆਮ ਆਦਮੀ ਪਾਰਟੀ ਨੇ ਲਗਭਗ 13 ਦੇ ਵਿੱਚੋਂ 2 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਤੈਅ ਕਰ ਲਏ ਸੀ। ਠੀਕ ਹੈ ਜੀ। 11 ਹਲਕਿਆਂ ਦੇ ਵਿੱਚ ਉਹਨਾਂ ਨੇ ਉਮੀਦਵਾਰ ਦੇਣੇ ਸੀ, ਤੇ ਜਿਹਦੇ ਲਈ ਮੈਨੂੰ ਪਤਾ ਲੱਗ ਰਿਹਾ ਸੀ ਕਿ 39 ਤੋਂ 42 ਨਾਮ ਦਿੱਲੀ। ਠੀਕ ਹੈ ਜੀ। 39 ਤੋਂ 42 ਨਾਮਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਇਹ ਚਾਹੁੰਦੀ ਸੀ ਕਿ ਅਸੀਂ ਆਪਣੇ ਮਰਜ਼ੀ ਦੇ ਉਮੀਦਵਾਰ ਤਾਰੀਏ। ਠੀਕ ਹੈ ਜੀ। ਉਹਦੇ ਵਿੱਚ ਕੀ ਹੈ ਕਿ 42 ਨਾਮ ਨੇ ਜਿਹੜੇ, ਉਹਨਾਂ 'ਚ 4 ਨਾਂ ਹੋਰ ਆਪ ਪਾ ਲੈਣਗੇ, ਕਿਆ ਵੀ ਨਾਂ ਆਏ ਵੇ ਨੇ ਜੀ, ਹੈ ਨਾ, ਕਿ ਇਹ ਨਾਮਾਂ ਤੇ ਚਰਚਾ ਹੋਈ, ਇਸ ਲਈ ਨਾ ਫਾਈਨਲ ਹੋਇਆ। ਅਸਲ ਦੇ ਵਿੱਚ ਕੀ ਹੈ ਕਿ ਆਮ ਆਦਮੀ ਪਾਰਟੀ ਇਹ ਮਹਿਸੂਸ ਕਰਦੀ ਹੈ ਕਿ ਜਦੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਲੜੀਆਂ ਤਾਂ ਉਹ ਵਿਧਾਨ ਸਭਾ ਚੋਣਾਂ ਪਾਰਟੀ ਸਿੰਬਲ ਤੇ, ਭਗਵੰਤ ਮਾਨ ਦੇ, ਕੇਜਰੀਵਾਲ ਦੇ ਨਾਂ ਤੇ ਲੜੀਆਂ ਗਈਆਂ। ਇਸ ਵਾਰ ਸਰਕਾਰ ਦੀ ਕਾਰਗੁਜ਼ਾਰੀ ਤੇ ਔਰ ਸੈਂਟਰ ਦੀਆਂ ਚੋਣਾਂ ਤੇ, ਕੇਂਦਰੀ ਮੁੱਦਿਆਂ ਤੇ ਵਿਅਕਤੀ ਵਿਸ਼ੇਸ਼ ਦੇ ਚਿਹਰਿਆਂ ਦੇ ਆਧਾਰ ਤੇ ਲੜੀ ਜਾਣੀ ਹੈ, ਨਾ ਕਿ ਝਾੜੂ ਵਾਲੇ ਸਿੰਬਲ ਤੇ ਵੋਟ ਪੈ ਜਾਣੀ ਹੈ ਇਸ ਵਾਰ। ਸੋ ਇਸ ਪਹਿਲੂ ਨੂੰ ਮਹਿਸੂਸ ਕਰਦੇ ਆ, ਉਹ ਚਾਹੁੰਦੇ ਨੇ ਕਿ ਚਿਹਰਾ ਮੋਹਰਾ ਕੋਈ ਜਾਣਿਆ ਪਛਾਣਿਆ ਹੋਵੇ, ਕੋਈ ਉਹਦੀ ਜਵਾਬਦੇਹੀ ਹੋਵੇ, ਕੋਈ ਉਹਦੇ ਕੋਲ ਚੋਣ ਲੜਨ ਦਾ ਤਜਰਬਾ ਹੋਵੇ,
ਇਸ ਪਹਿਲੂ ਧਿਆਨ ਚ ਰੱਖਦਿਆਂ ਉਹ ਨਾਮੀ ਚਿਹਰਿਆਂ ਵੱਲ ਨੂੰ ਭੱਜ ਰਹੇ ਨੇ, ਜਿਨ੍ਹਾਂ ਚ ਕੁਝ ਐਮਐਲਏਆਂ ਦੇ ਉੱਤੇ ਵੀ ਉਹ ਟੋਕਰਾ ਰੱਖਣਾ ਚਾਹੁੰਦੇ ਨੇ ਚੋਣਾਂ ਦਾ, ਕੁਝ ਮੰਤਰੀਆਂ ਦੇ ਗੱਲ ਦੇ ਵਿੱਚ ਵੀ ਚੋਣ ਉਮੀਦਵਾਰ ਦਾ ਪਰਨਾ ਪਾਉਣਾ ਚਾਹੁੰਦੇ ਨੇ ਉਹ, ਹੈਨਾ, ਤੇ ਕੁਝ ਹੋਰ ਦੂਸਰੇ ਘਰਾਂ ਚੋਂ ਵੀ ਪੱਟ ਕੇ ਲਿਆਉਣਾ ਚਾਹੁੰਦੇ ਜੀ। ਦੋ ਮੌਜੂਦਾ ਕਾਂਗਰਸੀ ਸੰਸਦ ਮੈਂਬਰ ਜਿਹੜੇ ਕਿਸੇ ਸਮੇਂ ਆਮ ਆਦਮੀ ਪਾਰਟੀ ਚ ਆਉਣ ਲਈ ਕਾਹਲੇ ਸੀ ਜਾਂ ਗੱਠਜੋੜ ਲਈ ਕਾਹਲੇ ਸੀ, ਹੁਣ ਆਮ ਆਦਮੀ ਪਾਰਟੀ ਨੂੰ ਕਹਿ ਰਹੀ ਹੈ ਕਿ ਆਜੋ ਟਿਕਟ ਦੇਈਏ, ਹੁਣ ਉਹ ਦੁਵਿਧਾ ਚ ਨੇ। ਹੁਣ ਉਹ ਦੁਵਿਧਾ ਚ ਨੇ, ਸਹੀ ਹੈ। ਉਹਨਾਂ ਨੂੰ ਲੱਗਦਾ ਕਿ ਸਥਿਤੀ ਬਦਲਦਾ ਨਹੀਂ ਗਈ, ਕਿਤੇ ਕੱਲ ਨੂੰ ਜਿੱਤਣਾ ਦੋਆਂ ਨੇ ਹੋਵੇ ਤੇ ਅਸੀਂ ਇੱਧਰ ਚੱਲ ਜਾਈਏ। ਇਸ ਲਈ ਇਹ ਪਹਿਲੂ ਹੈ। ਇੱਕ ਵੱਡੇ ਅਕਾਲੀ ਚਿਹਰੇ ਦੇ ਉੱਤੇ ਗਲਬਾ ਪਾਉਣ ਨੂੰ ਫਿਰਦੀ ਆਮ ਆਦਮੀ ਪਾਰਟੀ, ਪਰ ਹੁਣ ਉਹ ਆਉਣ ਨੂੰ ਤਿਆਰ ਨਹੀਂ। ਸੰਗਰੂਰ ਹਲਕੇ ਚੋਂ ਪਿਛਲੀ ਵਾਰ ਕਿਸੇ ਸਮੇਂ ਪਰਿਵਾਰ ਚੋਂ ਇੱਕ ਜੀ ਲੜਨ ਲਈ ਕਾਹਲਾ ਸੀ ਭਗਵੰਤ ਮਾਨ ਦੇ ਪਰਿਵਾਰ ਚੋਂ, ਹਾਂਜੀ। ਇਸ ਵਾਰ ਫੇਰ ਸਥਿਤੀ ਉਹੀ ਜੀ ਬਣ ਰਹੀ ਸੀ ਕਿ ਹਾਂ ਪਰਿਵਾਰ ਦੇ ਜੀ ਨੂੰ ਮਿਲ ਜਾਣੀ, ਪਰ ਹਾਲਾਤ ਬਦਲੇ ਤੇ ਉਹ ਤੋਂ ਬਾਅਦ ਪਰਿਵਾਰ ਦਾ ਜੀ ਫਿਰ ਆਪਣੇ ਆਪ ਪਿੱਛੇ ਹਟ ਗਿਆ, ਤੇ ਹੁਣ ਫਿਰ ਇੱਕ ਵਾਰ ਚਰਚਾ ਚੱਲੀ ਜਾਂਦੀ ਹੈ ਕਿ ਹਾਂ ਜੀ ਕਰਮਜੀਤ ਅਨਮੋਲ ਉਮੀਦਵਾਰ ਹੋ ਸਕਦੇ ਆ, ਕਿੱਥੋਂ ਹੋਣਗੇ ਜੀ, ਹੈਨਾ, ਸਦੀਕ ਵਾਲੇ ਇਲਾਕੇ ਚੋਂ ਹੋਣਗੇ, ਮੁਹੰਮਦ ਸਦੀਕ ਵਾਲੇ ਚੋਂ, ਜਾਂ ਸੰਗਰੂਰ ਤੋਂ ਹੋਣਗੇ ਜੀ, ਕਿੱਥੋਂ ਲੜਾਉਣਾ, ਜਾਂ ਫਿਰ ਕਰਮਜੀਤ ਅਨਮੋਲ ਵੀ ਗੁਰਪ੍ਰੀਤ ਘੁੱਗੀ ਮੰਗ ਬਾਈਪਾਸ ਹੋ ਕੇ ਲੰਘਣਗੇ ਕਿ ਨਾ ਬਾਈ ਮੈਂ ਮਿੱਤਰ ਨਾਲ ਤੇ ਚੋਣ ਪ੍ਰਚਾਰ ਕਰਨ ਆਉਂਦਾ ਸੀ, ਕਰ ਦੂੰਗਾ, ਕੱਲ ਨੂੰ ਲੋੜ ਹੋਊਗੀ ਮਿੱਤਰ ਨਾਲ ਖੜੂੰਗਾ ਪਰ ਪਾਰਟੀ ਨਾਲ ਨਹੀਂ ਖੜਨਾ, ਕੀ ਉਹ ਵੀ ਫੈਸਲਾ ਲੈਣਗੇ। ਦੂਸਰੇ ਪਾਸੇ ਸੰਗਰੂਰ ਤੋਂ ਮੀਤ ਹੇਅਰ ਦਾ ਨਾਮ ਵੀ ਚੱਲੀ ਜਾਂਦਾ, ਅਮਨ ਅਰੋੜੇ ਦਾ ਨਾਮ ਵੀ ਚੱਲੀ ਜਾਂਦਾ, ਬਠਿੰਡਾ ਤੋਂ ਖੰਡੂਰ ਸਾਹਿਬ ਤੋਂ ਕੁਲਤਾਰ ਸੰਧਵੇਂ ਦਾ ਨਾਮ ਵੀ ਚੱਲੀ ਜਾਂਦਾ, ਹੈਨਾ, ਤੇ ਖੁੱਡੀਆਂ ਦਾ ਨਾਮ ਵੀ ਚੱਲੀ ਜਾਂਦਾ, ਬਠਿੰਡੇ ਤੋਂ ਵੀ ਖੁੱਡੀਆਂ ਦਾ ਨਾਮ ਚੱਲੀ ਜਾਂਦਾ, ਹੈਨਾ, ਉਹ ਬੀਬੀ ਨੂੰ ਟਿਕਟ ਦੇਣ ਨੂੰ ਬਲਜੀਤ ਕੌਰ ਦਾ ਨਾਮ ਚੱਲੀ ਜਾਂਦਾ, ਮਤਲਬ ਕਿ ਇਹਨੂੰ ਫਰੀਦਕੋਟ ਤੋਂ ਟਿਕਟ ਦੇ ਦਿਓ। ਅੱਛਾ। ਪਰ ਜਿੰਨੇ ਮੰਤਰੀ ਨੇ ਉਹ ਮੰਤਰੀ ਬਣਾਈ ਰੱਖਣਾ ਚਾਹੁੰਦੇ ਨੇ, ਚੋਣ ਲੜਨਾ ਨਹੀਂ ਚਾਹੁੰਦੇ, ਠੀਕ ਹੈ ਨਾ। ਐਮਐਲਏ ਇਸ ਚੱਕਰ ਚ ਪੈਣਾ ਨਹੀਂ ਚਾਹੁੰਦੇ, ਜਿਮਨੀ ਚੋਣ ਚ ਆਮ ਆਦਮੀ ਪਾਰਟੀ ਆਪ ਨਹੀਂ ਜਾਣਾ ਚਾਹੁੰਦੀ, ਨਾਮੀ ਚਿਹਰੇ ਪੂਰੇ ਉਵੇਂ ਮਿਲ ਨਹੀਂ ਰਹੇ, ਸੋ ਇਹ ਦੁਵਿਧਾ ਬਣੀ ਹੋਈ ਹੈ। ਕੱਲੀ ਦੁਵਿਧਾ ਇਹਨਾਂ ਚ ਆ, ਫਿਕਰਮੰਦ ਕਾਂਗਰਸ ਵੀ ਉਸੇ ਸਥਿਤੀ ਚੋਂ ਆ, ਠੀਕ ਆ, ਅਕਾਲੀਆਂ ਦੀ ਵੀ ਦਿੱਕਤਾਂ ਹੀ ਨੇ। ਸੋ ਇਸ ਲਈ ਐਕਟੀ ਪੰਜਾਬ ਦੇ ਵਿੱਚ ਇੱਕ ਨਵੇਂ ਤਰ੍ਹਾਂ ਦਾ ਸੀਨ ਹੈ। ਭਾਜਪਾ ਦੇ ਵਿੱਚ ਕਿਸੇ ਸਮੇਂ ਟਿਕਟ ਲੈਣ ਦੀ ਹੋੜ ਵਧਣ ਲੱਗੀ ਸੀ ਪੰਜਾਬ ਚ, ਇੰਨੇ 4 ਦਿਨਾਂ ਦੇ ਕਿਸਾਨ ਅੰਦੋਲਨ ਨੇ ਫੇਰ ਫਿਕਰ ਪਾਤਾ ਉਹਨਾਂ ਨੂੰ। ਸੋ ਇਸ ਲਈ ਓਵਰਆਲ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੀ ਸਥਿਤੀ ਬਹੁਤ ਡਾਮਾਡੋਲ ਹੈ, ਔਰ ਜਦੋਂ ਸਾਰੀਆਂ ਰਾਜਨੀਤਿਕ ਪਾਰਟੀਆਂ ਲਗਭਗ ਇੱਕੋ ਪਾਇਦਾਨ ਤੇ ਖੜੀਆਂ ਹੋਣ, ਇਹਦਾ ਮਤਲਬ ਲੋਕ ਜਾਗਦੇ ਨੇ, ਇਹ ਸਥਿਤੀ ਹੁੰਦੀ ਹੈ ਨਾ ਜੀ। ਸੋ ਪਰ ਮਸਲਾ ਇਹ ਹੈ ਕਿ ਲੋਕਾਂ ਨੂੰ ਚੁਣਨੇ ਇਹਨਾਂ ਚੋਂ ਹੀ ਕੋਈ ਪੈਣੇ ਆ। ਸੋ ਫਿਲਹਾਲ ਸੱਤਾਧਾਰੀ ਧਿਰ ਲਈ ਜੇਕਰ ਇਹ ਦੁਵਿਧਾ ਬਣਦੀ ਆ ਤਾਂ ਇਹ ਹੋਰ ਵੀ ਵੱਡਾ ਸਵਾਲ ਹੁੰਦਾ ਜੀ। ਬਿਲਕੁਲ। ਤੇ ਸ਼ਰਮਾ ਜੀ, ਜਾਂਦੇ ਗੱਲ ਕਰੀਏ ਜਲੰਧਰ ਪਾਸਪੋਰਟ ਦਫ਼ਤਰ ਦੀ, ਇੱਥੇ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ ਸੀਬੀਆਈ ਨੇ ਇੱਕ ਅਧਿਕਾਰੀ ਗ੍ਰਿਫਤਾਰ ਕੀਤਾ ਜੀ। ਗੁਰਵੀਨ ਜੀ, ਕੋਈ ਬਜ਼ੁਰਗ ਦੇ ਹਵਾਲੇ ਨਾਲ ਖਬਰ ਸੀ ਕਿ ਇੱਕ ਬਜ਼ੁਰਗ ਆਪਣੇ ਬੱਚਿਆਂ ਦੇ ਪਾਸਪੋਰਟ ਨਵੇਂ ਬਣਾਉਣ ਲਈ ਜਾਂਦਾ ਤੇ ਉਹਦੇ ਪਾਸਪੋਰਟ ਬਣ ਕੇ ਨਹੀਂ ਆਉਂਦੇ, ਤੇ ਉਹ ਦੁਬਾਰਾ ਤਰੀਕ ਲੈ ਕੇ ਉੱਥੇ ਪਤਾ ਕਰਨ ਜਾਂਦਾ ਤੇ ਉਹ ਤੋਂ 25,000 ਦੀ ਸਿੱਧੀ ਰਿਸ਼ਵਤ ਮੰਗ ਲਈ ਜਾਂਦੀ। ਠੀਕ ਹੈ ਜੀ। ਤੇ ਇਸ ਮਾਮਲੇ ਤੇ ਸੰਤ ਸੀਚੇਵਾਲ ਦੇ ਰਾਹੀਂ ਇਹ ਸ਼ਿਕਾਇਤ ਉੱਪਰ ਤੱਕ ਜਾਂਦੀ ਹੈ ਤੇ ਉੱਪਰੋਂ ਟੀਮ ਤੈਅ ਕਰਦੀ ਹੈ ਕਿ ਅਸੀਂ ਆ ਰਹੇ ਹਾਂ ਤੇ 25,000 ਦੀ ਰਿਸ਼ਵਤ ਤੇ ਸਣੇ ਪੈਸਿਆਂ ਅਧਿਕਾਰੀ ਗ੍ਰਿਫਤਾਰ ਹੋ ਗਿਆ ਜੀ। ਇਸ ਮਾਮਲੇ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਇਹ ਕੋਈ ਇੱਕ ਨਵਾਂ ਮਾਮਲਾ ਨਹੀਂ, ਉੱਥੇ ਨਿਤ ਵਰਤਾਰਾ ਚੱਲਦਾ ਹੈ। ਇੱਥੋਂ ਤੱਕ ਦੀਆਂ ਖਬਰਾਂ ਮਿਲੀਆਂ ਕਿ ਛੋਟੀਆਂ ਗਲਤੀਆਂ, ਮਤਲਬ ਟਿੱਪੀ ਬਿੰਦੀ ਨਾ ਕੰਨਾ, ਹੈਨਾ, ਮਤਲਬ ਸ਼ਾਮ ਸਿੰਘ ਨੂੰ ਰਾਮ ਸਿੰਘ ਬਣਾਉਣਾ, ਮਤਲਬ ਏਦਾਂ ਦੀਆਂ ਗਲਤੀਆਂ ਕਹਿੰਦੇ ਕਿ ਜਾਣ ਬੁੱਝ ਕੇ ਕੀਤੀਆਂ ਨੇ ਕਿ ਬੰਦਾ ਦੁਰਸਤ ਕਰਨਾ ਆਊਗਾ ਤਾਂ ਫਸੂਗਾ। ਜੀ। ਮਤਲਬ ਪਾਸਪੋਰਟ ਕਿੰਨਾ ਸੰਵੇਦਨਸ਼ੀਲ ਡਾਕੂਮੈਂਟ ਹੈ, ਇਹਨਾਂ ਦਾ ਪਤਾ ਹੋਣਾ ਚਾਹੀਦਾ ਕਿ ਇਹਦੇ ਵਿੱਚ ਕੋਈ ਵੀ ਸ਼ੰਕਾ ਸ਼ੋਭਾ ਵਿਅਕਤੀ ਲਈ ਬਾਹਰਲੇ ਮੁਲਕ ਚ ਆ ਕੇ ਆ ਜਾਵੇ ਤਾਂ ਕਿੰਨੀ ਦਿੱਕਤ ਹੋ ਸਕਦੀ ਹੈ ਉਹਨੂੰ। ਸੋ ਇਸ ਲਈ ਉਹਦੇ ਨਾਲ ਇਹੀ ਜੀ ਸਿਰਫ ਪੈਸੇ ਲਈ ਛੇੜਖਾਨੀ ਹੋ ਰਹੀ ਸੀ ਜਾਂ ਟੀਮ ਨਲਾਇਕ ਸੀ। ਸੋ ਜਦੋਂ ਇਹ ਇੱਕ ਅਧਿਕਾਰੀ 25,000 ਦੀ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ, ਉਹ ਸਵਾਲਾਂ ਕਾਬੂ ਕਰ ਲਿਆ, ਤੇ ਉਹ ਤੋਂ ਬਾਅਦ ਫਿਰ 2 ਹੋਰ ਸਹਾਇਕ ਅਧਿਕਾਰੀ ਕਾਬੂ ਕੀਤੇ ਗਏ। 3 ਅਧਿਕਾਰੀਆਂ ਨੂੰ ਸੀਬੀਆਈ ਨੇ ਕਾਬੂ ਕਰਨ ਤੋਂ ਬਾਅਦ ਜਦੋਂ ਉਹਨਾਂ ਦੀ ਰਿਹਾਇਸ਼ ਤੇ ਦਫ਼ਤਰਾਂ 'ਚ ਫਰੋਲਾ ਫਰਾਲੀ ਕੀਤੀ, 20 ਲੱਖ ਤੋਂ ਵੱਧ ਨਕਦੀ ਮਿਲ ਗਈ। ਅੱਛਾ। ਤੇ ਸ਼ਿਕਾਇਤਾਂ ਦਾ ਹੋਰ ਪਲੰਦਾ ਮਿਲ ਗਿਆ। ਸੋ ਇਹ ਸੰਤ ਬਲਬੀਰ ਸਿੰਘ ਸੀਚੇਵਾਲ ਹੋਰਾਂ ਦੀ ਬਤੌਰ ਰਾਜ ਸਭਾ ਮੈਂਬਰ ਦੇ ਨਾਤੇ ਕੀਤੀ ਸ਼ਿਕਾਇਤ ਦਾ ਅਸਰ ਸੀ ਜਾਂ ਉੱਥੋਂ ਦੀਆਂ ਲਗਾਤਾਰ ਇਸ ਦਫ਼ਤਰ ਦੀਆਂ ਮਿਲਦੀਆਂ ਸ਼ਿਕਾਇਤਾਂ ਦਾ ਦੱਸਦੀ। ਪਰ ਇਹਦੇ 'ਚ ਕੀ ਹੁੰਦਾ ਕਿ ਪਾਸਪੋਰਟ ਦਫ਼ਤਰ ਦੇ ਵਿੱਚ ਇਸ ਜਲੰਧਰ ਦੇ ਹਵਾਲੇ ਨਾਲ ਜਾਂ ਹੋਰ ਪਾਸਪੋਰਟ ਦਫ਼ਤਰਾਂ ਵਾਲੇ ਜਿਹੜੇ ਇਮਾਨਦਾਰ ਅਫਸਰ ਵੀ ਹੁੰਦੇ ਨੇ, ਲੋਕ ਉਹਨਾਂ ਨੂੰ ਵੀ ਸ਼ੱਕੀ ਸਮਝਣ ਲੱਗ ਜਾਂਦੇ। ਸੋ ਜਦੋਂ ਕਿ ਲਗਭਗ ਕਾਫੀ ਹੱਦ ਤੱਕ ਹੁਣ ਪਾਸਪੋਰਟ ਦਫ਼ਤਰਾਂ 'ਚ ਕੰਮ ਪਾਰਦਰਸ਼ੀ ਤਰੀਕੇ ਨਾਲ ਹੋਣ ਲੱਗ ਪਿਆ, ਪਰ ਜਲੰਧਰ ਪੰਜਾਬ ਦੇ ਵਿੱਚ ਚੰਡੀਗੜ੍ਹ ਤੋਂ ਬਾਅਦ ਜੇਕਰ ਕੋਈ ਥਾਂ ਹੈ ਤਾਂ ਉਹ ਜਲੰਧਰ ਹੈ, ਜਿੱਥੇ ਸਭ ਤੋਂ ਵੱਧ ਪਾਸਪੋਰਟ ਦਫ਼ਤਰ ਸਰਗਰਮ ਰਹਿੰਦਾ ਜੀ। ਸੋ ਉੱਥੇ ਇਹ ਜਿਹੇ ਅਧਿਕਾਰੀਆਂ ਦੀਆਂ ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ
ਫਿਰ ਇੱਕ ਮੈਂਬਰ ਪਾਰਲੀਮੈਂਟ ਵੱਲੋਂ ਸਖਤ ਰੁਖ ਅਖਤਿਆਰ ਕਰਨ ਤੋਂ ਬਾਅਦ ਉਹਦੀ ਗੰਭੀਰਤਾ ਨੂੰ ਦੇਖਦੇ ਸੀਬੀਆਈ ਨੇ ਕਾਰਵਾਈ ਕੀਤੀ ਤੇ ਨਤੀਜਾ ਇਹ ਸਾਹਮਣੇ ਹੈ ਜੀ। ਤੇ ਹੁਣ ਬਾਕੀਆਂ ਲਈ ਕੰਨ ਹੋ ਜਾਣੇ ਚਾਹੀਦੇ ਆ। ਉਮੀਦ ਕਰਦੇ ਹੁਣ ਇਹ ਜਿਹੀਆਂ ਰਿਸ਼ਵਤ ਦੀਆਂ ਖਬਰਾਂ ਨਾ ਆਉਣ। ਜੀ ਜੀ ਬਿਲਕੁਲ। ਨਾਲੇ ਸ਼ਰਮਾ ਜੀ, ਲੋਕ ਨੁਮਾਇੰਦਿਆਂ ਦਾ ਕੰਮ ਸਿਰਫ ਸਿਆਸੀ ਪ੍ਰਚਾਰ ਜਾਂ ਸਿਆਸੀ ਦੂਸ਼ਣਬਾਜ਼ੀ, ਸਿਆਸੀ ਭਾਸ਼ਣ ਕਰਨਾ ਥੋੜ੍ਹਾ ਹੁੰਦਾ। ਇਹੋ ਜਿਹੀਆਂ ਅਲਾਮਤਾਂ ਤੋਂ ਨਿਜਾਤ ਦਿਵਾਉਣਾ ਵੀ ਤਾਂ ਉਹਨਾਂ ਦਾ ਹੀ ਕੰਮ ਆ। ਦਿਵਾਉਣਾ ਵੀ ਬਿਲਕੁਲ। ਚਲੋ ਚੰਗੀ ਗੱਲ ਆ ਜਿਹੜੇ ਲੋਕ ਫਰਜ਼ ਪਛਾਣਦੇ ਨੇ। ਆਪਾਂ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹੀਦਾ। ਇਹੀ ਜਦੋਂ ਕੋਈ ਰਾਜ ਸਭਾ ਦੇ ਮੈਂਬਰਾਂ ਬਾਰੇ ਆਪਾਂ ਕੋਈ ਹੋਰ ਗੱਲ ਸੁਣਦੇ ਹਾਂ ਤਾਂ ਆਪਾਂ ਉਸੇ ਨੂੰ ਵੀ ਸ਼ੇਅਰ ਕਰਦੇ ਹਾਂ। ਪਰ ਚੰਗੀ ਗੱਲ ਹੈ, ਬਹੁਤ ਵੱਡੀ, ਜਿਵੇਂ ਤੁਸੀਂ ਕਿਹਾ ਨਾ ਕਿ ਮਾੜੇ ਜਿਹੇ ਕੰਨਾਂ ਟਿੱਪੀ ਬਿੰਦੀ, ਇਹ ਵੀ ਬਹੁਤ ਵੱਡੀਆਂ ਗਲਤੀਆਂ ਸਾਬਤ ਹੁੰਦੀਆਂ ਨੇ। ਹਾਲਾਂਕਿ ਸਮੇਂ ਸਿਰ ਉਹਨਾਂ ਨੂੰ ਉਹਦੀ ਜਦੋਂ ਡਾਟਾ ਐਂਟਰ ਕੀਤਾ ਜਾਂਦਾ ਉਦੋਂ ਦਰੁਸਤ ਕਰਦੇ ਆ। ਕਈ ਸਮਝਦਾਰ ਲੋਕ ਵੀ ਹੁੰਦੇ ਜਿਹੜੇ ਪੁੱਛ ਲੈਂਦੇ ਕਿ ਪਹਿਲਾਂ ਕਨਫਰਮ ਕਰ ਲਓ, ਸਰਟੀਫਿਕੇਟ ਸਾਨੂੰ ਚੈੱਕ ਕਰਾ ਦਿਓ, ਸਪੈਲਿੰਗ ਚੈੱਕ ਕਰਾ ਦਿਓ, ਆਹ ਵੇਖ ਲਓ, ਤੁਹਾਡੀ ਐਪਲੀਕੇਸ਼ਨ 'ਚ ਚੈੱਕ ਕਰ ਲਓ। ਪਰ ਤੁਹਾਨੂੰ ਪਤਾ ਪੈਸੇ ਬਣਾਉਣ ਦੇ ਜ਼ਰੀਏ ਵੀ ਬਥੇਰੇ ਨੇ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।